ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਆਪਣੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਗੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਨਿੰਮਾ ਸਹੋਤਾ ਹੁਣੇ GN ਟਰੱਕ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬੜੇ ਹੀ ਸਸਤੇ ਦਾਮਾਂ 'ਤੇ ਉਹ ਤੁਹਾਨੂੰ ਦਿੰਦੇ ਨੇ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ 209-277-1013 209-277-1013 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਭਾਰਤ ਵਿੱਚ ਸੜਕੀ ਅੱਤਵਾਦ ਦਾ ਦੁਖਾਂਤ, ਸੰਸਾਰ ਚੈਂਪੀਅਨ ਸਮੇਤ 5 ਖਿਡਾਰੀਆਂ ਦੀ ਮੌਤ। ਦੇਖੋ, ਇਹਨੂੰ ਅਸੀਂ ਸੜਕੀ ਅੱਤਵਾਦ ਤੇ ਕਹਿੰਦੇ ਆ, ਪਰ ਇਸ ਅੱਤਵਾਦ ਦੇ ਵਿੱਚ ਅੱਤ ਤੇ ਲੋਕ ਹੀ ਚੁੱਕਦੇ ਆ ਨਾ ਜੀ। ਸਾਨੂੰ ਉਹ ਐਕਸੀਡੈਂਟ ਕਦੇ ਨਹੀਂ ਭੁੱਲਣਾ ਜਿਹਦੇ ਵਿੱਚ ਹਰਜੀਤ ਬਾਜਾ ਖੰਨਾ ਮਾਰਿਆ ਗਿਆ ਸੀਗਾ। ਉਹ ਐਕਸੀਡੈਂਟ ਤੇ ਆ ਜਿਹੜਾ ਐਕਸੀਡੈਂਟ ਹੋਇਆ ਰਾਤੀ, ਇਹ ਬਿਲਕੁਲ ਇੱਕੋ ਜਿਹੇ ਜਾਪਦੇ ਆ। ਉਸ ਐਕਸੀਡੈਂਟ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਕਬੱਡੀ ਮਾਰੇ ਗਏ ਸੀ ਚੰਡੀਗੜ੍ਹ ਦੇ ਲਾਗੇ। ਆ ਜਿਹੜਾ ਹਾਦਸਾ ਹੋਇਆ, ਇਹ ਹਾਦਸਾ ਹੋਇਆ ਦਿੱਲੀ ਦੇ ਨੇੜੇ। ਇਹ ਪਾਵਰ ਲਿਫਟਰ ਸਨ, ਬਹੁਤ ਚੋਟੀ ਦੇ ਸਾਰੇ ਦੇ ਸਾਰੇ, ਔਰ ਇਹਨਾਂ ਦੇ ਵਿੱਚ ਇੱਕ ਤੇ ਸੰਸਾਰ ਜੇਤੂ ਸੀਗਾ, ਉਹਦਾ ਨਾਮ ਸੀ ਸਕਸ਼ਮ, ਉਹ ਵੀ ਮਾਰਿਆ ਗਿਆ। ਨਾਲ ਉਹਦੇ 4 ਹੋਰ ਜਿਹੜੇ ਸਾਥੀ ਸੀਗੇ ਉਹ ਫੌਤ ਹੋ ਗਏ ਸਾਰੇ ਦੇ ਸਾਰੇ। ਗੱਡੀ ਇਹਨਾਂ ਦੀ ਤਹਿਸ ਨਹਿਸ ਹੋ ਗਈ ਆ। ਏਦਾਂ ਲੱਗਦਾ ਜਿੱਦਾਂ ਕੁੱਟ ਕੇ ਕੋਈ ਨਸਵਾਰ ਦੀ ਡੱਬੀ ਚਿੱਬੀ ਕੀਤੀ ਹੁੰਦੀ ਹੈ। ਜੇ ਉਹ ਤਸਵੀਰ ਵੇਖੀਏ ਨਾ ਉਸ ਕਾਰ ਦੀ ਜਿਹੜੀ ਹਾਦਸਾ ਗ੍ਰਸਤ ਹੋਈ ਆ, ਉਹ ਇਸੇ ਤਰ੍ਹਾਂ ਹੀ ਲੱਗਦਾ ਕਿ ਨਸਵਾਰ ਦੀ ਡੱਬੀ ਨੂੰ ਜਿਵੇਂ ਕਿਸੇ ਨੇ ਡਾਂਗਾ ਨਾਲ 4 ਚੁਫੇਰੇ ਕੁੱਟ ਦਿੱਤਾ ਹੁੰਦਾ। ਇਹ ਚਿੱਬੀ ਹੋਈ ਪਈ, ਛੱਤ ਬਚੀ ਹੋਈ ਕੋਈ ਨਹੀਂ। ਅਸਲ ਦੇ ਵਿੱਚ ਕੀ ਕਹਾਣੀ ਸੀਗੀ ਕਿ ਇਹ ਸਕਸ਼ਮ ਸੀਗਾ ਜਿਹੜਾ, ਇਹ ਆਪਣੀ ਭੈਣ ਕੋਲ ਹੀ ਰਹਿੰਦਾ ਸੀਗਾ। ਉੱਥੇ ਰਹਿ ਕੇ ਪ੍ਰੈਕਟਿਸ ਵਗੈਰਾ ਕਰਦਾ ਸੀ ਦਿੱਲੀ ਦੇ ਵਿੱਚ। ਇਹਦਾ ਇੱਕ ਸਾਥੀ ਸੀਗਾ ਟੀਕਮ, ਉਹਦਾ ਬਰਥਡੇ ਸੀਗਾ। ਬਰਥਡੇ ਮਨਾਉਣ ਨਿਕਲੇ, ਉੱਥੋਂ ਮੁਰਥਲ ਆ ਗਏ, ਕਿਉਂਕਿ ਤੁਹਾਨੂੰ ਪਤਾ ਹੀ ਮੁਰਥਲ ਤਾਂ ਬਹੁਤ ਮਸ਼ਹੂਰ ਆ ਜੀ। ਉੱਥੇ ਆ ਗਏ ਮੁਰਥਲ, ਤਾਂ ਉੱਥੋਂ ਜਦੋਂ ਵਾਪਸ ਪਰਤਦੇ ਪਏ ਸਨ, 4 ਵਜੇ ਦਾ ਤੜਕੇ ਦਾ ਟਾਈਮ ਸੀ, ਤਾਂ ਉਹ ਤੜਕਾ ਇਹਨਾਂ ਲਈ ਕਾਲ ਸਾਬਿਤ ਹੋਇਆ। ਇਹਨਾਂ ਦੀ ਗੱਡੀ ਪਹਿਲਾਂ ਤੇਜ਼ ਰਫ਼ਤਾਰ ਨਾਲ ਇੱਕ ਖੰਭੇ 'ਚ ਟਕਰਾਈ, ਉਸ ਤੋਂ ਬਾਅਦ ਇਹ ਪਲਟ ਗਈ, ਔਰ ਇੰਨੀ ਜ਼ਬਰਦਸਤ ਰਫ਼ਤਾਰ ਸੀ ਦੱਸਦੀ ਹੈ ਕਿ ਪਰਖਚੇ ਉੱਡ ਗਏ ਇਸ ਕਾਰ ਦੇ। ਇਹ ਸਾਰੇ ਮਰ ਗਏ। ਇਹਨਾਂ 'ਚੋਂ ਮੇਰੇ ਖਿਆਲ ਦੇ ਨਾਲ ਇੱਕ ਅੱਧਾ ਹੀ ਸੀਗਾ ਜਿਹੜਾ ਹਸਪਤਾਲ ਪਹੁੰਚਿਆ, ਬਾਕੀ ਜਿਹੜੇ ਸੀ ਜਾਂ ਤੇ ਥਾਂ ਹੀ ਫੌਤ ਹੋ ਗਏ ਜਾਂ ਰਸਤੇ ਦੇ ਵਿੱਚ ਫੌਤ ਹੋ ਗਏ। ਸੋ ਬਹੁਤ ਜ਼ਿਆਦਾ ਦਰਦਨਾਕ ਹਾਦਸਾ ਸੀਗਾ। ਗੱਭਰੂ ਸਾਰੇ ਹੀ ਸੀਗੇ ਔਰ ਚੋਟੀ ਦੇ ਗੱਭਰੂ ਸੀ। ਸਕਸ਼ਮ ਆਪਣੇ ਵਰਗ ਦੇ ਵਿੱਚ ਵਰਲਡ ਚੈਂਪੀਅਨ ਸੀਗਾ, ਔਰ 2 ਵਾਰੀ ਦਾ ਵਰਲਡ ਚੈਂਪੀਅਨ ਸੀ ਪਾਵਰ ਲਿਫਟਿੰਗ ਦੇ ਵਿੱਚ। ਉਹ ਬਹੁਤ ਹੋਣਹਾਰ ਖਿਡਾਰੀ ਸੀਗਾ। ਸਾਰੇ ਹੋਣਹਾਰ ਖਿਡਾਰੀ ਸੀ, ਸਾਰਿਆਂ ਦੀਆਂ ਸੰਭਾਵਨਾਵਾਂ ਕਾਫੀ ਪ੍ਰਬਲ ਸਨ। ਪਰ ਇਹਨੂੰ ਹੁਣ ਹੋਣੀ ਵੀ ਨਹੀਂ ਕਹਿ ਸਕਦੇ, ਕਿਉਂਕਿ ਕਾਰ ਦੇ ਵਿੱਚੋਂ ਪੁਲਿਸ ਵਾਲੇ ਕਹਿੰਦੇ ਕਿ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ। ਇਹਨੂੰ ਹੋਣੀ ਨਹੀਂ ਆਖਿਆ ਜਾ ਸਕਦਾ, ਇਹਨੂੰ ਗਲਤੀ ਕਿਹਾ ਜਾ ਸਕਦਾ ਕਿ ਇਹਨਾਂ ਨੇ ਜੋ ਖਾਣਾ ਪੀਣਾ ਸੀ ਕਿਸੇ ਟਿਕਾਣੇ ਤੇ ਖਾ ਪੀ ਲੈਂਦੇ ਤੇ ਠੀਕ ਸੀ, ਪਰ ਖਾ ਪੀ ਕੇ ਜਿਸ ਤਰੀਕੇ ਨਾਲ ਇਹਨਾਂ ਨੇ ਟਿਕਾਣਾ ਸੜਕ ਨੂੰ ਬਣਾਇਆ, ਉਹ ਟਿਕਾਣਾ ਇਹਨਾਂ ਦਾ ਆਖਰੀ ਟਿਕਾਣਾ ਹੀ ਸਾਬਤ ਹੋਇਆ ਸੰਸਾਰ ਤੇ। ਸੋ ਇਹ ਸਾਰੇ ਦੇ ਸਾਰੇ ਜਿਹੜੇ ਮਰ ਗਏ ਆ, ਇਹਨਾਂ ਚੋਂ ਇੱਕ ਸ਼ਾਇਦ ਹਾਲੇ ਜ਼ੇਰੇ ਇਲਾਜ ਆ। ਵੈਸੇ ਇਹ ਪਤਾ ਨਹੀਂ ਕੀ ਗੱਲ ਆ ਕਿ ਜਦੋਂ ਮੰਜ਼ਿਲ ਤੇ ਏਦਾਂ ਪਹੁੰਚ ਜਾਂਦੇ ਆ, ਕਈ ਵਾਰ ਲੋਕ ਮੰਜ਼ਿਲ ਤੇ ਪਹੁੰਚ ਕੇ ਵੀ ਗਲਤੀਆਂ ਕਰ ਲੈਂਦੇ, ਕਿਉਂਕਿ ਦੇਖੋ ਖਿਡਾਰੀ ਬਣਨਾ ਬਹੁਤ ਔਖਾ ਹੈ ਨਾ। ਮਿਲਖਾ ਸਿੰਘ ਮੂਵੀ ਦੇਖੀ ਹੋਣੀ ਹੈ ਤੁਸੀਂ। ਮਿਲਖਾ ਸਿੰਘ ਐਵੇਂ ਨਹੀਂ ਸੀ ਫਲਾਇੰਗ ਸਿੱਖ ਤੱਕ ਪਹੁੰਚ ਗਿਆ। ਫਲਾਇੰਗ ਸਿੱਖ ਦਾ ਖਿਤਾਬ ਹਾਸਿਲ ਕਰਨ ਲਈ ਉਹਨੇ ਜਿਹੜਾ ਪਸੀਨਾ ਵਹਾਇਆ ਉਹ ਤੁਸੀਂ ਮੂਵੀ 'ਚ ਦੇਖਿਆ ਹੋਣਾ, ਪਰ ਰੀਅਲ ਲਾਈਫ 'ਚ ਉਹਨੇ ਜਿੰਨਾ ਵਹਾਇਆ ਉਹ ਸ਼ਾਇਦ ਅਸੀਂ ਨਹੀਂ ਦੇਖਿਆ।
ਸੋ ਖਿਡਾਰੀ ਬਣਨਾ ਬਹੁਤ ਔਖਾ, ਤੇ ਖਿਡਾਰੀ ਇੱਕ ਨਹੀਂ 5 ਖਿਡਾਰੀ ਇੱਕੋ ਦਮ ਇੱਕੋ ਫੱਟ ਇੱਕੋ ਸੱਟ ਖਤਮ ਹੋ ਗਏ। ਬਹੁਤ ਵੱਡੀ ਤਰਾਸਦੀ ਆ। ਇਸੇ ਤਰ੍ਹਾਂ ਇੱਕ ਵਾਰੀ ਭਾਰਤ ਦੇ ਵਿੱਚ ਇਹੋ ਜਿਹਾ ਵੀ ਹਾਦਸਾ ਵਾਪਰਿਆ ਸੀਗਾ, ਜਦੋਂ IAS ਤੇ ਕੁਛ IPS ਜਦੋਂ ਆਪਣੀ ਪ੍ਰੀਖਿਆ ਪਾਸ ਕਰਕੇ ਕਾਮਯਾਬ ਹੋ ਗਏ, ਪਾਰਟੀ ਕਰਨ ਗਏ ਸੀ, ਪਾਰਟੀ ਕਰਨ ਗਏ ਮੁੜ ਕੇ ਪਰਤੇ ਨਹੀਂ। ਇਸੇ ਤਰ੍ਹਾਂ ਹੀ ਹਾਦਸਾ ਹੋ ਗਿਆ। ਸੋ ਗਲਤੀਆਂ ਕਈ ਵਾਰ ਬਹੁਤ ਭਾਰੀਆਂ ਪੈਂਦੀਆਂ ਨੇ, ਔਰ ਇਹੋ ਜਿਹੇ ਲੋਕਾਂ ਤੇ ਗਲਤੀਆਂ ਭਾਰੀ ਪੈਂਦੀਆਂ ਨੇ ਜਿਨ੍ਹਾਂ ਦੀ ਯੋਗਤਾ, ਜਿਨ੍ਹਾਂ ਦੀ ਵਿੱਦਿਆ, ਜਿਨ੍ਹਾਂ ਦਾ ਬੌਧਿਕ ਪੱਧਰ, ਉਹਨਾਂ ਤੋਂ ਇਹ ਕਦੇ ਉਮੀਦ ਨਹੀਂ ਲਾ ਕੇ ਰੱਖਦਾ ਕਿ ਗਲਤੀਆਂ ਕਰਨਗੇ। ਪਰ ਜੋ ਕਹਿੰਦੇ ਨਾ ਕਿ ਜੋ ਜ਼ਬਰ ਵੀ ਦੇਖਾ ਹੈ ਤਰੀਕੇ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਮੁਜ਼ੱਫਰ ਰਜਨੀ ਦੀ ਜਿਹੜੀ ਇਹ ਗੱਲ ਹੈ ਨਾ, ਉਹ ਕਈ ਵਾਰ ਸਾਡੀ ਜ਼ਿੰਦਗੀ 'ਚ ਲਾਗੂ ਹੁੰਦੀ ਹੈ। ਜੇ ਸਾਡੀ ਵੀ ਜ਼ਿੰਦਗੀ 'ਚ ਲਾਗੂ ਹੁੰਦੀ ਤੇ ਕਿਸੇ ਦੀ ਜ਼ਿੰਦਗੀ 'ਚ ਲਾਜ਼ਮੀ ਲਾਗੂ ਹੁੰਦੀ ਹੈ ਕਿ ਇੱਕ ਲਮਹੇ ਦੀ ਖਤਾ ਹੈ ਨਾ ਜਿਹੜੀ, ਉਹ ਸਦੀਆਂ ਪਿੱਛੇ ਪਾ ਦਿੰਦੀ ਇਨਸਾਨ ਨੂੰ। ਜੀ ਬਿਲਕੁਲ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੰਟਰਨੈਟ ਤੇ ਇੱਕ ਸਾਫਟਵੇਅਰ ਕੰਪਨੀ ਦਾ ਖੁਲਾਸਾ ਹੈ ਵੀ ਭਾਰਤੀ ਜਿਹੜੀਆਂ ਬੈਂਕ ਦੀਆਂ ਐਪਸ ਆ ਉਸ ਦੇ ਉੱਤੇ ਮਾਲਵੇਅਰ ਦਾ ਜਿਹੜਾ ਹਮਲਾ ਹੋਇਆ। ਦੇਖੋ, ਭਾਰਤੀ ਬੈਂਕ ਤੇ ਹੈਗੇ ਆ। ਵੈਸੇ ਕੁੱਲ ਵਰਲਡ ਦੇ 232 ਬੈਂਕ ਗਏ ਇਹਨਾਂ ਨੇ, ਜਿਨ੍ਹਾਂ ਦੀਆਂ ਐਪਸ ਜਿਹੜੀਆਂ ਉਹ ਮਾਲਵੇਅਰ ਦੀ ਚਪੇਟ ਦੇ ਵਿੱਚ ਹੈਗੀਆਂ। ਮਾਲਵੇਅਰ ਕੀ ਹੁੰਦਾ ਤੁਹਾਡੇ ਤੋਂ ਵੱਧ ਰਾਜ ਕਰਨਵੀਰ ਸਿੰਘ ਜੀ ਕੋਈ ਨਹੀਂ ਜਾਣਦਾ ਹੋਣਾ, ਕਿਉਂਕਿ ਤੁਸੀਂ IT ਨਾਲ ਜੁੜੇ ਰਹੇ ਹੋ ਜੀ। ਮਾਲਵੇਅਰ ਇੱਕ ਤਰ੍ਹਾਂ ਦਾ ਸੌਫਟਵੇਅਰ ਦਾ ਪ੍ਰੋਗਰਾਮ ਹੈ ਜੀ ਜੀ ਜੀ, ਵਾਇਰਸ ਕਹਿ ਸਕਦੇ ਆ, ਜੋ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਦੇ ਰਹਿੰਦੇ ਆ। ਬਿਲਕੁਲ, ਜਿਹਦੇ ਜ਼ਰੀਏ ਹੈਂਕਰਸ ਜਿਹੜੇ ਆ ਉਹ ਇਨਫੋਰਮੇਸ਼ਨ ਚੋਰੀ ਕਰਦੇ ਆ। ਸੋ ਇਹ ਇੰਡੀਆ ਦੇ ਵਿੱਚ ਕਾਫੀ ਬੈਂਕਾਂ ਨੂੰ ਲਪੇਟ ਗਿਆ, ਜਿੱਦਾਂ SBI ਹੈ, ਐਕਸਿਸ ਬੈਂਕ ਹੈ, HDFC ਹੈ, ICICI ਹੈ, ਔਰ ਇਸ ਤੋਂ ਇਲਾਵਾ IDBI ਬੈਂਕ ਹੈ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ। ਇਸ ਤਰ੍ਹਾਂ ਕਾਫੀ ਬੈਂਕਾਂ ਦੀਆਂ ਐਪਸ ਹੈ ਜਿਹੜੀਆਂ, ਜਿਨ੍ਹਾਂ ਦੇ ਵਿੱਚ ਇਹ ਜਾ ਕੇ ਘੁਸਪੈਠ ਕਰ ਚੁੱਕਾ। ਨੁਕਸਾਨ ਕਿੰਨਾ ਕੁ ਹੋਇਆ ਹਾਲੇ ਪਤਾ ਨਹੀਂ। ਇੱਕ ਹੀਰ ਹੈ ਨਾ ਜਿਹੜੀ ਇੰਟਰਨੈਟ ਸੁਰੱਖਿਆ ਕੰਪਨੀ ਹੈ ਜਿਹੜੀ, ਉਹਨੇ ਖੁਲਾਸਾ ਕੀਤਾ ਕਿ ਇਸ ਸਮੇਂ ਇਹ ਜਿਹੜਾ ਮਾਲਵੇਅਰ ਆ ਉਹ ਕਾਫੀ ਉਥਲ ਫੁਥਲ ਮਚਾ ਰਿਹਾ। ਉੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਇਹਨੂੰ ਭੇਜਿਆ ਜਾਂਦਾ, ਵੈਸੇ ਅੱਜ ਕੱਲ੍ਹ ਜ਼ਿਆਦਾ ਇਹ ਆ ਕਿ ਕਿਸੇ ਪ੍ਰੋਗਰਾਮ ਦੇ ਜ਼ਰੀਏ ਜਾਂ ਮੈਸੇਜ ਦੇ ਜ਼ਰੀਏ ਇਹਨੂੰ ਘੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਔਰ ਫਿਰ ਐਂਡਰੋਇਡ ਸਿਸਟਮ ਦੇ ਵਿੱਚ ਜਾ ਕੇ ਇਹ ਜਾਣਕਾਰੀਆਂ ਖਿੱਚ ਲੈਂਦਾ। ਹੁਣ ਇਹਦੇ ਵਿੱਚ ਸਮੱਸਿਆ ਸਭ ਤੋਂ ਵੱਡੀ ਇਹ ਆ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਮੋਬਾਈਲ ਯੂਜ਼ਰ ਆ, ਪਰ ਇਹਨਾਂ ਚੀਜ਼ਾਂ ਤੋਂ ਅਣਜਾਣ ਆ। ਸਾਡੇ ਤੇ ਇੱਥੇ ਮਈ ਦੇ ਵਿੱਚ ਵੀ ਇੱਕ ਬਹੁਤ ਵੱਡਾ ਹਮਲਾ ਹੋਇਆ ਸੀ ਜੀ ਜੀ। ਹਮਲੇ ਨੇ ਪੂਰੀ ਤਰਤੱਲੀ ਮਚਾ ਦਿੱਤੀ ਸੀਗੀ। ਸਾਡੇ ਇੱਥੇ ਭਾਰਤ ਦੇ ਵਿੱਚ ਉਦੋਂ ਪਤਾ ਲੱਗਿਆ ਸੀਗਾ ਜਦੋਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਗਈਆਂ ਸੀ, ਔਰ ਕੁਛ ਲੋਕਾਂ ਦੀਆਂ ਸ਼ਿਕਾਇਤਾਂ ਇਹੋ ਜਿਹੀਆਂ ਸੀਗੀਆਂ ਕਿ ਹੈਂਕਰਸ ਉਹਨਾਂ ਤੋਂ ਸਪਾਰੀ ਲੈ ਗਏ ਆ, ਮਤਲਬ ਕਿ ਉਹਨਾਂ ਦੇ ਅਕਾਊਂਟਸ ਹੈਂਕ ਕਰਕੇ ਬਦਲੇ ਦੇ ਵਿੱਚ ਰਿਕਵਰ ਕਰਾਉਣ ਲਈ ਉਹਨਾਂ ਨੇ ਸਪਾਰੀ ਲਈ ਸੀਗੀ। ਇਸ ਤੋਂ ਇਲਾਵਾ ਫਿਰ ਜੂਨ ਦੇ ਵਿੱਚ ਜਿੱਦਾਂ ਉਹ ਵਾਨਾ ਕਰਾਈ ਇੱਕ ਬਹੁਤ ਵੱਡਾ ਕੰਮ ਚੱਲਿਆ ਸੀਗਾ। ਫਿਰ ਇਸ ਤੋਂ ਇਲਾਵਾ ਫਾਇਰਬਾਲ, ਇਸ ਤਰ੍ਹਾਂ ਦੇ ਕਾਫੀ, ਫਾਇਰਬਾਲ ਨੇ ਦੱਸਿਆ ਸੀਗਾ ਕਿ ਚੈੱਕ ਪੁਆਇੰਟ ਚੱਲ ਪਿਆ। ਸੋ ਭਾਰਤ ਦੇ ਵਿੱਚ ਇੱਕ ਮੌਕਾ ਇਹੋ ਜਿਹਾ ਵੀ ਆਇਆ ਕਿ ਜਦੋਂ BSNL ਦੇ ਜਿਹੜੇ ਰਾਊਟਰ ਹੁੰਦੇ ਆ ਬਹੁਤ ਵੱਡੇ ਪੱਧਰ ਤੇ, ਇਹ ਵੀ ਇਸ ਮਾਰ ਦੇ ਹੇਠ ਆ ਗਏ ਸੀਗੇ, ਵਾਇਰਸ ਦੀ ਮਾਰ ਜੀ। ਹੁਣ ਇਹ ਜਿਹੜੀਆਂ ਐਪਸ ਨੇ, ਬੈਂਕ ਐਪਸ ਜਿਹੜੇ ਯੂਜ਼ ਕਰਦੇ ਆ, ਹੁਣ ਜਾਂ ਤੇ ਉਹਨਾਂ ਲਈ ਕੋਈ ਅਲਰਟ, ਉਹਨਾਂ ਲਈ ਕੋਈ ਚੇਤਾਵਨੀ ਜਾਰੀ ਕਰਨੀ ਚਾਹੀਦੀ ਹੈ, ਨਹੀਂ ਤੇ ਫਿਰ ਬਹੁਤ ਵੱਡੀ ਸਮੱਸਿਆ ਆ ਜਾਏਗੀ। ਚੇਤਾਵਨੀ ਇਹ ਜਾਰੀ ਕਰਨੀ ਚਾਹੀਦੀ ਆ ਕਿ ਜਿਸ ਤਰੀਕੇ ਦੇ ਨਾਲ ਇਹ ਮਾਲਵੇਅਰ ਜਿੱਦਾਂ ਭੇਜੇ ਜਾਂਦੇ ਆ ਕਿ ਲੋਕ ਥੋੜੇ ਜਿਹੇ ਉਹਦੇ ਤੋਂ ਚੁਕੰਨੇ ਰਹਿਣ। ਚੁਕੰਨੇ ਇੱਦਾਂ ਰਹਿਣ ਕਿ ਜਿੱਦਾਂ ਹੁਣ ਜ਼ਿਆਦਾਤਰ ਸਾਡੇ ਕੀ ਇੰਟਰਨੈਟ ਦੇ ਵਿੱਚ ਉਹ ਜਿਹੜੀ ਐਡੋਬ ਫਲੈਸ਼ ਪਲੇਅਰ ਹੈ ਉਹ ਚੱਲਦੀ ਹੈ, ਤਾਂ ਇਹ ਜ਼ਿਆਦਾ ਜਿਹੜਾ ਮਾਲਵੇਅਰ ਆ ਉਸ ਪ੍ਰੋਗਰਾਮਿੰਗ ਦੇ ਨਾਲ, ਯਾਨੀ ਜਿਹੜੀ ਥਰਡ ਪਾਰਟੀ ਐਪ ਸਟੋਰ ਹੁੰਦੇ ਜਿਵੇਂ, ਉਹਨਾਂ ਦੇ ਵਿੱਚੋਂ ਭੇਜਿਆ ਜਾ ਰਿਹਾ। ਸੋ ਇਹ ਇੱਕ ਬਹੁਤ ਜ਼ਰੂਰੀ ਸੁਨੇਹਾ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਭਾਰਤ ਦੇ ਵਿੱਚ ਡਿਜੀਟਲ ਇੰਡੀਆ ਦਾ ਨਾਰਾ ਹੈ, ਆਧਾਰ ਕਾਰਡ ਵਾਲਾ ਦੇਖੋ ਕਿੰਨਾ ਖਲਾਰਾ ਪਿਆ ਹੋਇਆ। ਪਰ ਜਦੋਂ ਇਸ ਤਰ੍ਹਾਂ ਦੇ ਮਸਲੇ ਆਉਂਦੇ ਸਾਹਮਣੇ, ਜਦੋਂ ਜ਼ਰੂਰਤ ਹੁੰਦੀ ਆ ਕਿ ਫੌਰੀ ਤੌਰ ਤੇ ਅਸੀਂ ਚੇਤਾਵਨੀ ਜਾਰੀ ਕਰੀਏ, ਤਾਂ ਸਾਡੀ ਜਿਹੜੀ ਇੱਥੋਂ ਦੀ ਸੂਚਨਾ ਤਕਨੀਕ ਵਾਲੀ ਜਿਹੜੀ ਸਾਰੀ ਕਿਰਿਆਸ਼ੀਲ ਜਿੰਨੀ ਵੀ ਬੋਡੀ ਆ ਉਹ ਸੁਸਤੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਜ਼ਰੂਰਤ ਆ ਜਿਹੜੀ ਇੱਕ ਵਿਕਸ਼ੀਲ ਨੇ ਹੁਣ ਚੇਤਾਵਨੀ ਜਾਰੀ ਕੀਤੀ ਹੈ ਕਿ ਤੁਸੀਂ ਬਹੁਤ ਵੱਡਾ ਨੁਕਸਾਨ ਵੀ ਚੱਲ ਸਕਦੇ ਹੋ, ਬਹੁਤ ਵੱਡੀ ਖਤਾ ਖਾ ਸਕਦੇ ਹੋ, ਤਾਂ ਫੌਰੀ ਤੌਰ ਤੇ
ਕੁਛ ਨਾ ਕੁਛ ਅਲਰਟ, ਕੁਛ ਨਾ ਕੁਛ ਸੂਚਨਾ ਜਾਰੀ ਕਰ ਦੇਣੀ ਚਾਹੀਦੀ ਹੈ। ਨਹੀਂ ਤੇ ਇਹ ਨਾ ਹੋਵੇ ਅੱਗੇ ਜਿੱਦਾਂ ਸ਼ਿਕਾਇਤਾਂ ਆਈਆਂ ਸੀਗੀਆਂ ਵਪਾਰੀਆਂ ਤੋਂ, ਸਪਾਰੀਆਂ ਲੈ ਲਈਆਂ ਸੀ, ਕਿ ਇਹ ਨਾ ਹੋਵੇ ਬੈਂਕ ਐਪਸ ਦੇ ਵਿੱਚ ਬਹੁਤ ਮਹੱਤਵਪੂਰਨ ਜਾਣਕਾਰੀਆਂ ਹੁੰਦੀਆਂ, ਤੁਹਾਨੂੰ ਪਤਾ ਖਾਤਿਆਂ ਨਾਲ ਜੁੜੀ ਸਾਰਾ ਲੈਣ ਦੇਣ, ਤੇ ਇਹ ਨਾ ਹੋਵੇ ਮੁੜ ਕੇ ਫਿਰ ਲੈਣੇ ਦੇ ਦੇਣੇ ਪੈ ਜਾਣ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜੋਗੀ ਦੇ ਵਿਵਾਦਿਤ ਫੈਸਲੇ ਜਾਰੀ। ਹੁਣ ਥਾਣੇ ਨੂੰ ਭਗਵਾ ਰੰਗ ਚੜਾਇਆ, ਲਾਊਡ ਸਪੀਕਰਾਂ ਤੇ ਵੀ ਸਖਤੀ। ਦੇਖੋ ਇਹਦਾ ਵੱਸ ਹੋਵੇ ਨਾ ਯੋਗੀ ਦਾ, ਇਹ ਪੌੜੀ ਲਾ ਕੇ ਤੇ ਅੰਬਰ ਤੇ ਵੀ ਭਗਵਾ ਰੰਗ ਚਾੜਾ, ਉੱਥੇ ਵੀ ਕੂਚੀ ਫੜ ਕੇ ਚਲਾ ਜਾਵੇ ਕਿ ਮੈਨੂੰ ਉੱਥੇ ਭੇਜ ਦਿਓ, ਮੈਂ ਢਾਂਗੀ ਲਾ ਕੇ ਤੇ ਭਗਵਾ ਰੰਗ ਫੇਰ ਦੇਵਾਂ। ਪਰ ਉੱਥੇ ਕਿਉਂਕਿ ਇਹਨਾਂ ਦੀ ਪਹੁੰਚ ਹੈ ਨਹੀਂ ਗੀ, ਇਸ ਕਰਕੇ ਅੰਬਰ ਦਾ ਰੰਗ ਹੈ ਜਿਹੜਾ ਉਹ ਨੀਲੇ ਦਾ ਨੀਲਾ ਹੀ ਹੈ, ਜਿਉਂ ਦਾ ਤਿਉਂ। ਹੁਣ ਇਹ ਕੀ ਕਰਦਾ ਪਿਆ ਸਮਝ ਤੋਂ ਪਰੇ ਦੀ ਗੱਲ ਹੈ। ਅਸੀਂ ਇਹਨੂੰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਹੈ ਜਿੰਨਾ ਵੀ ਉਹ ਇਹਦੇ ਅੰਡਰ 'ਚ ਆ, ਉਹ ਸਾਰਾ ਇਹਦੇ ਹੱਥ ਹੇਠ ਚੱਲਦਾ। ਆ ਥੋੜੇ ਦਿਨ ਪਹਿਲਾਂ ਖਬਰ ਤੁਸੀਂ ਸੁਣੀ ਹੋਣੀ ਹੈ ਕਿ ਜਿਹੜੀ ਉਹਨਾਂ ਦੀ ਉੱਤਰ ਪ੍ਰਦੇਸ਼ ਰਾਜ ਹੱਜ ਸਮਿਤੀ ਆ, ਉਹਦੀ ਬਿਲਡਿੰਗ ਨੂੰ ਇਹਨਾਂ ਨੇ ਚੱਕ ਕੇ ਤੇ ਭਗਵਾ ਰੰਗ ਚਾੜ ਦਿੱਤਾ। ਫਿਰ ਇਹਨਾਂ ਦਾ ਇੱਕ ਮੰਤਰੀ ਹੈਗਾ ਮੋਹਸਨ ਰਜ਼ਾ, ਮਾੜੀ ਮੋਟੀ ਕ੍ਰਿਕਟ ਜੀ ਖੇਡਿਆ ਉਹ, ਤੇ ਉਸ ਮੰਤਰੀ ਨੂੰ ਜਦੋਂ ਪੁੱਛਿਆ ਕਿ ਆਹ ਕੀ ਤੁਸੀਂ ਕਰਤੂਤ ਕੀਤੀ, ਉਹ ਕਹਿੰਦਾ ਜੀ ਦੇਖੋ ਇਹਦੇ 'ਚ ਕੀ ਮਾੜਾ, ਇਹ ਜਿਹੜਾ ਭਗਵਾ ਰੰਗ ਆ ਇਹ ਤੇ ਊਰਜਾ ਦਾ ਪ੍ਰਤੀਕ ਆ, ਤੇ ਕਮਾਲ ਦੀ ਗੱਲ ਆ ਉਹ ਊਰਜਾ ਇੱਕ ਦਿਨ ਹੀ ਰਹੀ, ਜਦੋਂ ਰੌਲਾ ਪੈ ਗਿਆ ਦੂਜੇ ਦਿਨ ਉਹ ਊਰਜਾ ਖਤਮ ਹੋ ਗਈ, ਉਹਦੇ ਤੇ ਚੱਕ ਕੇ ਫਿਰ ਬਿਸਕੁਟੀ ਜਿਹਾ ਰੰਗ ਕਰ ਦਿੱਤਾ। ਤੇ ਲੋਕੀ ਕਹਿੰਦੇ ਸੀ ਬੜੀ ਛੇਤੀ ਊਰਜਾ ਤੁਹਾਡੀ ਦਾ ਫਿਊਜ਼ ਉੱਡਿਆ। ਤੇ ਜੇ ਊਰਜਾ ਦਾ ਪ੍ਰਤੀਕ ਭਗਵਾ ਰੰਗ ਆ ਤੇ ਫਿਰ ਹਰਿਆਲੀ ਦਾ ਪ੍ਰਤੀਕ ਹਰਿਆ ਰੰਗ ਆ, ਕਿਸੇ ਬਿਲਡਿੰਗ ਤੇ ਤੁਸੀਂ ਹਰਿਆ ਰੰਗ ਕਿਉਂ ਨਹੀਂ ਕਰਦੇ? ਕਰਨਾ ਚਾਹੀਦਾ ਤੁਹਾਨੂੰ। ਫਿਰ ਨੀਲਾ ਰੰਗ ਜਿਹੜਾ ਕਿ ਦਲਿਤਾਂ ਦਾ ਝੰਡਾ ਉਹਦਾ ਰੰਗ ਆ, ਕਦੇ ਨੀਲਾ ਰੰਗ ਵੀ ਕਰ ਦਿਓ ਕਿਉਂਕਿ ਉੱਥੇ ਤੇ ਨੀਲੀ ਛਤਰੀ ਹੈ ਨਾ। ਉਹ ਪ੍ਰਤੀਕ ਭੁੱਲ ਜਾਂਦੇ ਆ, ਬਸ ਇੱਕੋ ਇੱਕ ਪ੍ਰਤੀਕ ਇਹਨਾਂ ਨੂੰ ਯਾਦ ਆ ਕਿ ਊਰਜਾ ਦਾ ਪ੍ਰਤੀਕ ਹੈ ਜੀ ਭਗਵਾ, ਤੇ ਭਗਵਾ ਕਾਹਦਾ ਪ੍ਰਤੀਕ ਆ ਉਹ ਸਾਰੇ ਮੁਲਕ ਨੂੰ ਪਤਾ ਵਾ। ਹੁਣ ਇਹਨਾਂ ਨੇ ਜਿਸ ਤਰੀਕੇ ਦੀਆਂ ਕੰਮਾਂ ਕਾਰਾਂ ਵਾਲਾ ਸਿਲਸਿਲਾ ਸ਼ੁਰੂ ਕੀਤਾ ਵਾ, ਉਹਦੇ 'ਚ ਹੁਣ ਥਾਣਾ ਵੀ ਨਹੀਂ ਬਚਿਆ। ਲਖਨਊ ਦਾ ਇੱਕ ਥਾਣਾ ਇਹਨਾਂ ਨੇ ਰੰਗ ਦਿੱਤਾ ਕੱਲ੍ਹ, ਉਹਦਾ ਬਿਲਕੁਲ ਭਗਵਾਕਰਨ ਕਰ ਦਿੱਤਾ। ਖੈਰ ਇਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਖਾਕੀ ਵਰਦੀਆਂ ਦੀ ਥਾਂ ਤੇ ਜਿਵੇਂ ਦਾ ਚੋਗਾ ਜਿਹਾ ਪਾਈ ਫਿਰਦਾ ਹੁੰਦਾ ਯੋਗੀ ਆਦਿੱਤਿਆਨਾਥ, ਇਹੋ ਜਿਹੇ ਚੋਗੇ ਦਰੋਗੇ ਪਾ ਕੇ ਤੁਰੇ ਫਿਰਨ, ਇਹ ਵੀ ਹੋ ਸਕਦਾ। ਪਰ ਦੇਖੋ ਨਾ ਕਿੰਨੀ ਗਲਤ ਗੱਲ ਆ, ਜਿੱਦਾਂ ਹੁਣ ਰੇਲਵੇ ਸਟੇਸ਼ਨ ਇੱਕ ਪਬਲਿਕ ਪਲੇਸ ਆ, ਜਿੱਦਾਂ ਬੱਸ ਸਟੈਂਡ ਇੱਕ ਪਬਲਿਕ ਪਲੇਸ ਆ, ਥਾਣਾ ਵੀ ਤੇ ਪਬਲਿਕ ਪਲੇਸ ਆ ਨਾ, ਉਹਨੂੰ ਇੱਕ ਵਿਚਾਰਧਾਰਾ ਦਾ ਰੰਗ ਦੇਣਾ, ਇੱਕ ਵਿਸ਼ੇਸ਼ ਸੋਚ ਦਾ ਪ੍ਰਤੀਕ ਆ ਜਿਹੜਾ ਰੰਗ, ਉਹ ਰੰਗ ਦੇਣਾ, ਮੇਰੇ ਖਿਆਲ ਦੇ ਨਾਲ ਇਹ ਗਲਤ ਮੈਸੇਜ ਆ। ਗਲਤ ਮੈਸੇਜ ਇਸ ਕਰਕੇ ਆ ਕਿ ਉਹ ਰੰਗ ਤੇ ਦੂਰੋਂ ਹੀ ਚਮਕਾਰੇ ਮਾਰ ਕੇ ਕਹੂਗਾ ਕਿ ਦੂਸਰਿਆਂ ਦੀ ਇੱਥੇ ਸਿਰਫ ਉਹਨਾਂ ਦੀ ਜਗ੍ਹਾ ਜਿਹੜੇ ਇਸ ਰੰਗ ਦਾ ਝੰਡਾ ਚੁੱਕਦੇ ਆ, ਤਾਂ ਇਹ ਮੈਸੇਜ ਗਲਤ ਆ। ਹੁਣ ਇੱਕ ਥਾਂ ਤੋਂ ਇਹ ਪਿੱਛੇ ਹਟੇ ਆ, ਦੂਸਰੀ ਥਾਂ ਤੇ ਥਾਣੇ ਵੱਲ ਆ ਗਏ, ਮਤਲਬ ਕਿ ਹੱਜ ਸਮਿਤੀ ਵਾਲੀ ਜਿਹੜੀ ਆ ਉਹ ਹਾਰ ਪਚੀ ਨਹੀਂ, ਇਹਨਾਂ ਨੇ ਆ ਕੇ ਗੁੱਸਾ ਥਾਣੇ ਤੇ ਕੱਢ ਦਿੱਤਾ। ਕਹਿੰਦੇ ਹੁੰਦੇ ਨਾ ਪੰਜਾਬੀ 'ਚ ਇੱਕ ਮੁਹਾਵਰਾ ਕਿ ਜਹਿਮਤ ਜਾਂਦੀ ਦਾਰੂਆਂ ਆਦਤ ਸਿਰਾਂ ਦੇ ਨਾਲ, ਇਹਨਾਂ ਦੀ ਆਦਤ ਬਣ ਗਈ ਹੈ ਕਿ ਇੱਕ ਥਾਂ ਵਿਵਾਦ ਖੜਾ ਕਰਨਾ, ਦੂਜੇ ਥਾਂ ਵਿਵਾਦ ਖਤਮ ਕਰਕੇ ਤੀਜੇ ਥਾਂ ਫੇਰ ਛੇੜ ਦੇਣਾ ਜੀ। ਸੋ ਇਹ 1 2 3 ਵਾਲਾ ਜਿਹੜਾ ਇਹਨਾਂ ਦਾ ਫਾਰਮੂਲਾ ਨਾ ਉਹ ਲਗਾਤਾਰ ਚੱਲਦਾ ਜਾਂਦਾ। ਪਰ ਜਿੱਥੋਂ ਤੱਕ ਆ ਰਹੀ ਹੈ ਨਾ ਗੱਲ ਸਪੀਕਰਾਂ ਵਾਲੀ, ਦੇਖੋ ਸਪੀਕਰਾਂ ਵਾਲਾ ਮਸਲਾ ਇਹ ਹੋਇਆ ਕਿ ਇਹ ਅਦਾਲਤੀ ਹੁਕਮਾਂ ਤੇ ਇੰਪਲੀਮੈਂਟ ਕੀਤਾ ਇਹਨਾਂ ਨੇ। ਕੁਛ ਲੋਕ ਯੋਗੀ ਆਦਿੱਤਿਆਨਾਥ ਦੇ ਗੁਣ ਗਾਉਂਦੇ ਪਏ ਆ, ਸਾਡੇ ਪੰਜਾਬ 'ਚੋਂ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਮੰਗ ਕਰਦੇ ਪਏ ਕਿ ਯੋਗੀ ਆਦਿੱਤਿਆਨਾਥ ਵਰਗਾ ਫੈਸਲਾ ਕਾਸ਼ ਕਿਤੇ ਕੋਈ ਸਾਡੇ ਪੰਜਾਬ ਦਾ CM ਵੀ ਕਰੇ। ਪਰ ਇਹਦੇ 'ਚ ਯੋਗੀ ਆਦਿੱਤਿਆਨਾਥ ਦਾ ਕੋਈ ਰੋਲ ਨਹੀਂ, ਇਹ ਅਦਾਲਤੀ ਸਖਤਾਈ ਆ। ਹੁਣ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਇਹਨੂੰ ਇੰਪਲੀਮੈਂਟ, ਇਹਨੂੰ ਅਮਲ 'ਚ ਕਿੱਦਾਂ ਲਿਆਉਂਦੀ ਆ। ਕਿਉਂਕਿ ਦੇਖੋ ਇਹ ਨਾ ਹੋਵੇ ਕਿ ਇੱਕ ਭਾਈਚਾਰੇ ਦਾ ਜਾਂ ਇੱਕ ਧਰਮ ਦਾ ਲਾਊਡ ਸਪੀਕਰ ਹੈ ਜਿਹੜਾ ਉਹ ਬੰਦ ਹੋ ਜਾਏ, ਦੂਜੇ ਦਾ ਵੱਜਦਾ ਰਹੇ, ਉਹਦੇ 'ਚ ਜਗਰਾਤੇ ਚੱਲਦੇ ਰਹਿਣ। ਇਹ ਹੁਣ ਦੇਖਣਾ ਉੱਥੇ ਲਾਜ਼ਮੀ ਹੋਏਗਾ। ਬਹਰਹਾਲ ਜਦੋਂ ਧਰਮ ਸ਼ੁਰੂ ਹੋਇਆ ਉਦੋਂ ਤੇ ਲਾਊਡ ਸਪੀਕਰ ਹੈ ਨਹੀਂ ਸੀ, ਤੇ ਜੇ ਲਾਊਡ ਸਪੀਕਰ ਅੱਜ ਬੰਦ ਕਰ ਦੇਣ ਧਰਮ ਤਾਂ ਵੀ ਰਹੂਗਾ। ਧਰਮ ਤੇ ਲਾਊਡ ਸਪੀਕਰ ਦਾ ਕੋਈ ਮੇਲ ਨਹੀਂ ਹੈ। ਪਰ ਜਦੋਂ ਇਹਨੂੰ ਚੁਣ ਕੇ ਟਾਰਗੇਟ ਕੀਤਾ ਜਾਂਦਾ, ਕਦੇ ਅਜ਼ਾਨ ਨੂੰ ਲੈ ਕੇ ਤੁਸੀਂ ਦੇਖੀ ਆ ਸਾਰੇ ਵਿਵਾਦ ਕਿੰਨੇ ਛਿੜੇ ਆ ਦੇ ਵਿੱਚ,
ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੇਖਣਾ ਹੁਣ ਦਿਲਚਸਪ ਰਹੂਗਾ ਕਿ ਇਹ ਜਿਹੜੇ ਲਾਊਡ ਸਪੀਕਰ ਬੰਦ ਕਿਹਦੇ ਕਿਹਦੇ ਹੁੰਦੇ, ਜੇ ਤੇ ਸਾਰੇ ਧਾਰਮਿਕ ਸਥਾਨਾਂ ਦੇ ਬੰਦ ਹੋਣ, ਜਿੱਦਾਂ ਗਾਈਡਲਾਈਨ ਇਹਨਾਂ ਨੇ ਜਾਰੀ ਕੀਤੀ ਹੈ ਕਿ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਨੂੰ 6 ਵਜੇ ਤੱਕ ਸਪੀਕਰ ਜੇ ਕਿਸੇ ਨੇ ਵਜਾਉਣਾ ਤੇ ਉਹਦੇ ਲਈ ਬਾਕਾਇਦਾ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ। ਪਰ ਇਹ ਨਾ ਹੋਵੇ ਕਿ ਇੱਕ ਤਬਕੇ ਲਈ ਪਰਮਿਸ਼ਨ ਹੋਵੇ, ਦੂਸਰੇ ਲਈ ਮਿਸ਼ਨ ਹੋਵੇ ਕਿ ਚੱਕ ਦਿਓ ਫਟਾ। ਸੋ ਇਹ ਦੇਖਣਾ ਹੋਏਗਾ। ਪਰ ਜੇ ਇਸ ਤਰ੍ਹਾਂ ਦੀ ਕੋਸ਼ਿਸ਼ ਇਹਨਾਂ ਦੀ ਕਾਮਯਾਬ ਰਹਿੰਦੀ ਹੈ ਤਾਂ ਫਿਰ ਦੂਸਰੇ ਰਾਜਾਂ ਦੇ ਵਿੱਚ ਵੀ ਲੋਕ ਅਦਾਲਤਾਂ ਤੱਕ ਪਹੁੰਚ ਕਰ ਸਕਦੇ ਆ। ਪਰ ਇੱਥੇ ਇੱਕ ਮਸਲਾ ਇਹ ਵੀ ਹੈ ਨਾ ਕਿ ਇਕੱਲੇ ਧਾਰਮਿਕ ਸਥਾਨਾਂ ਦਾ ਅਸੀਂ ਨਹੀਂ ਕਹਿ ਸਕਦੇ ਕਿ ਰਾਤ ਨੂੰ ਉਹਨਾਂ ਦੀ ਉਹ ਜ਼ਿਆਦਾ ਡਿਸਟਰਬਿੰਗ ਹੁੰਦੀ ਹੈ। ਧਾਰਮਿਕ ਸਥਾਨ ਤੇ ਤਕਰੀਬਨ ਰਾਤ ਨੂੰ ਸਾਹ ਦੇ ਦਿੰਦੇ ਆ ਥੋੜਾ ਜਿਹਾ। ਪਰ ਜਿਹੜੇ ਵਿਆਹ ਸ਼ਾਦੀਆਂ 'ਚ ਬੈਂਡ ਵੱਜਦੇ ਆ, ਵਿਆਹ ਸ਼ਾਦੀਆਂ 'ਚ ਜਿਹੜਾ ਚੀਕ ਝਾੜਾ ਵੱਜਦਾ, ਵਿਆਹ ਸ਼ਾਦੀਆਂ 'ਚ ਜਿਹੜੇ ਡੀਜੇ ਵੱਜਦੇ ਆ, ਇਹਨਾਂ ਦਾ ਕੀ ਹੱਲ ਹੋਊਗਾ? ਸਾਡੇ ਦੇ ਇੱਥੇ ਡੀਜੇ ਘੱਟ ਵੱਜਦੇ, ਕਈ ਵਾਰ ਫਾਇਰ ਜ਼ਿਆਦਾ ਵੱਜਦੇ ਆ। ਕੱਲ ਪਰਸੋਂ ਫਿਰ ਮੁੰਡਾ ਇੱਕ ਮਰ ਗਿਆ ਵਿਆਹ 'ਚ। ਸੋ ਇਹ ਜਿਹੜਾ ਸਾਰਾ ਕੁਛ ਚੱਲਦਾ ਰਾਤ ਬਰਾਤ ਨੂੰ, ਇਹਦੇ ਵਿੱਚ ਕਿਸ ਤਰ੍ਹਾਂ ਮੋਦੀ ਸਰਕਾਰ, ਯੋਗੀ ਸਰਕਾਰ ਜਿਹੜੀ ਆ ਉਹ ਦਖਲ ਦੇ ਕੇ ਇਹ ਸਾਰਾ ਸ਼ੋਰ ਸ਼ਰਾਬਾ ਘੱਟ ਕਰੂਗੀ, ਉਹ ਵੇਖਣਾ ਮਹੱਤਵਪੂਰਨ ਰਹੇਗਾ। ਪਰ ਬਹਰਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਉੱਥੋਂ ਦੀ ਅਦਾਲਤ ਨੇ ਇਹ ਗਾਈਡਲਾਈਨ ਜਾਰੀ ਕੀਤੀ ਆ, ਇਹ ਗਾਈਡਲਾਈਨ ਚੰਗੀ ਆ, ਕਿਉਂਕਿ ਕਈ ਮਾਮਲਿਆਂ 'ਚ ਇਹ ਹੁੰਦਾ ਕਿ ਆਪ ਤੇ ਉਹ ਧਾਰਮਿਕ ਸਥਾਨ ਦਾ ਜਿਹੜਾ ਪੁਜਾਰੀ ਹੁੰਦਾ ਉਹਨੂੰ ਨੀਂਦ ਨਹੀਂ ਆਉਂਦੀ ਕਿਸੇ ਰੋਗ ਕਰਕੇ। ਉਹ ਕਹਿੰਦਾ ਚੱਲ ਮੈਂ ਤੇ ਜੱਟਦਾ ਹੀ ਹਾਂ, ਹੁਣ ਪਿੰਡ ਦੇ ਵਿੱਚ ਵੀ ਰੌਣਕ ਮੇਲਾ ਲਾ ਦੇਵਾਂ। ਉਹ ਫਿਰ ਤੜਕੇ ਉੱਠ ਕੇ ਕੰਮ ਚੱਕ ਦਿੰਦਾ, ਉਹਦੇ ਨਾਲ ਬਹੁਤ ਸਾਰੀ ਸਮੱਸਿਆ ਆਉਂਦੀ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਰਾਜਸਥਾਨ ਨੇ ਪਦਮਾਵਤੀ ਫਿਲਮ ਆਪਣੇ ਰਾਜ ਦੇ ਵਿੱਚ ਰਿਲੀਜ਼ ਕਰਨ ਤੋਂ ਨਾ ਕਰਤੀ। ਪਦਮਾਵਤੀ ਨੂੰ ਛਾਂਕ ਕੇ ਇਹਨਾਂ ਨੇ ਪਦਮਾਵਤ ਕਰ ਦਿੱਤਾ, ਪਰ ਲੱਗਦਾ ਕਿ ਪਦਮਾਵਤ ਦਾ ਜਿਹੜਾ ਵੱਤ ਆ ਉਹ ਨਹੀਂ ਆਉਂਦਾ ਹਾਲੇ। ਪਦਮਾਵਤੀ ਫਿਲਮ ਜਿਸ ਤਰੀਕੇ ਨਾਲ ਕੰਟਰੋਵਰਸੀ ਦਾ ਸ਼ਿਕਾਰ ਹੋਈ, ਉਸ ਕੰਟਰੋਵਰਸੀ ਨੂੰ ਲੈ ਕੇ ਕਈਆਂ ਲੋਕਾਂ ਨੇ ਰਾਜਨੀਤੀ ਕੀਤੀ ਹੈ। ਕੁਛ ਲੋਕ ਤੇ ਇੱਥੋਂ ਤੱਕ ਕਹਿੰਦੇ ਆ ਕਿ ਇਸ ਫਿਲਮ ਤੇ ਜਿਹੜਾ ਰੌਲਾ ਰੱਪਾ ਪਾਇਆ ਗਿਆ ਉਹ ਗੁਜਰਾਤ ਇਲੈਕਸ਼ਨ ਨੂੰ ਲੈ ਕੇ ਪਾਇਆ ਗਿਆ। ਤੇ ਕੁਛ ਲੋਕਾਂ ਨੇ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਹੀ ਕਹਿਤਾ ਸੀਗਾ ਕਿ ਇਹ ਫਿਲਮ ਹਰ ਹਾਲ 'ਚ ਰਿਲੀਜ਼ ਹੋਊਗੀ ਗੁਜਰਾਤ ਇਲੈਕਸ਼ਨ ਤੋਂ ਬਾਅਦ, ਕਿਉਂਕਿ ਇਹਦੇ 'ਚ ਮੋਦੀ ਸਾਹਿਬ ਦੇ ਬਹੁਤ ਨੇੜੂ ਬੰਦਿਆਂ ਦਾ ਪੈਸਾ ਲੱਗਾ ਹੋਇਆ। ਹੁਣ ਉਹ ਸਾਰੀਆਂ ਗੱਲਾਂ ਸੱਚ ਹੁੰਦੀਆਂ ਜਾਪਦੀਆਂ। ਪਰ ਜਿਹੜੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੈ 25 ਜਨਵਰੀ, ਵੈਸੇ ਬੜਾ ਜ਼ਬਰਦਸਤ ਉਸ ਦਿਨ ਕਲੈਸ਼ ਹੋਏਗਾ, ਕਿਉਂਕਿ ਅਕਸ਼ੇ ਕੁਮਾਰ ਦੀ ਜਿਹੜੀ ਪੈਡਮੈਨ ਫਿਲਮ ਹੈ ਉਹ ਵੀ ਉਸੇ ਦਿਨ ਹੀ ਰਿਲੀਜ਼ ਹੋਣ ਜਾ ਰਹੀ ਹੈ। ਬੜੀ ਜ਼ਬਰਦਸਤ ਟੱਕਰ ਹੋਏਗੀ ਦੋਨਾਂ ਫਿਲਮਾਂ 'ਚ। ਤਾਂ ਇਹ ਜਿਹੜੀ ਫਿਲਮ ਹੈ, ਕਿਉਂਕਿ ਇਹਦੀ ਲਾਗਤ ਬਹੁਤ ਹੈ, 180-85 ਕਰੋੜ ਦੀ ਲਾਗਤ ਹੈ, ਔਰ ਫਿਰ ਇਹਦੇ ਤੇ ਜਿਹੜੀ ਕੰਟਰੋਵਰਸੀ ਹੋਈ ਆ ਉਹਦੀ ਹਾਈਪ ਬਹੁਤ ਜ਼ਬਰਦਸਤ ਹੈ। ਦੇਖਣਾ ਦਿਲਚਸਪ ਹੋਏਗਾ ਕਿ ਇਹ ਫਿਲਮ ਤੇ ਅਕਸ਼ੇ ਕੁਮਾਰ ਵਾਲੀ ਫਿਲਮ ਜਿਹੜੀ ਆ ਉਹਦੇ ਚੋਂ ਕੌਣ ਅੱਗੇ ਨਿਕਲਦਾ। ਪਰ ਦੂਜੀ ਚੀਜ਼ ਵੇਖਣ ਵਾਲੀ ਇਹ ਆ ਕਿ ਜਿਸ ਤਰੀਕੇ ਨਾਲ ਧਮਕੀਆਂ ਦੇ ਰਿਹਾ, ਮਤਲਬ ਇਹ ਆ ਕਿ ਕਿਸ ਪ੍ਰਦੇਸ਼ ਦੇ ਵਿੱਚ ਕਾਨੂੰਨ ਜਿਹੜਾ ਉਹ ਜੁੱਤੀ ਦੀ ਨੋਕ ਹੇਠਾਂ ਕੁਚਲਿਆ ਜਾਊਗਾ। ਕਾਨੂੰਨ ਕੀ ਆ? ਦੇਖੋ, ਜਿਸ ਫਿਲਮ ਤੇ ਵਿਵਾਦ ਹੋ ਗਿਆ ਉਸ ਤੋਂ ਬਾਅਦ ਵਿਵਾਦ ਦਾ ਨਿਪਟਾਰਾ ਹੋ ਗਿਆ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਇੱਕ ਤੇ ਪਦਮਾਵਤੀ ਨੂੰ ਘੁੰਡ ਕਢਾਓ। ਉਹਨਾਂ ਨੇ ਘੁੰਡ ਕਢਾਤਾ, ਕਿਉਂਕਿ ਉਹ ਕਹਿੰਦੇ ਜੀ ਇਹ ਨੰਗੇ ਮੂੰਹ ਨਹੀਂ ਨੱਚਣੀ ਚਾਹੀਦੀ, ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਹੋ ਸਕਦਾ ਉਹਨਾਂ ਨੇ ਪਰਦਾ ਜਿਹਾ ਕਰਤਾ ਹੋਵੇ ਥੋੜਾ। ਫਿਰ ਉਹ ਕਹਿੰਦੇ ਜੀ ਨਾਂ ਆ ਜਿਹੜਾ ਉਹ ਪਦਮਾਵਤੀ ਨਹੀਂ ਪਦਮਾਵਤ ਕਰ ਦਿਓ। ਹੁਣ ਪਦਮਾਵਤ ਵੀ ਕਰ ਦਿੱਤਾ। ਜਦੋਂ ਸਾਰੀਆਂ ਸ਼ਰਤਾਂ ਮੰਨ ਕੇ ਇਹ ਫੈਸਲਾ ਹੋ ਗਿਆ ਕਿ ਠੀਕ ਹੈ ਭਾਈ 25 ਜਨਵਰੀ ਨੂੰ ਤੁਸੀਂ ਫਿਲਮ ਰਿਲੀਜ਼ ਕਰ ਲਓ, ਤਾਂ ਫਿਰ ਇੱਕ ਸਟੇਟ ਪਰਟੀਕੂਲਰ ਰਾਜਸਥਾਨ ਇਹ ਗੱਲ ਕਹਿੰਦਾ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਫਿਲਮ ਨੂੰ ਲੱਗਣ ਹੀ ਨਹੀਂ ਦੇਣਾ। ਔਰ ਜਿਹੜੇ ਕਰਨੀ ਸੈਨਾ ਵਾਲੇ ਆ, ਕੋਈ ਕਿਤੋਂ ਦਾ ਉੱਠ ਪੈਂਦਾ, ਕੋਈ ਕਿਤੋਂ, ਉਹ ਕਹਿੰਦੇ ਜੀ ਅਸੀਂ ਪੂਰੇ ਇੰਡੀਆ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣੀ। ਇੱਥੇ ਇੱਕ ਬਹੁਤ ਅਜੀਬੋ ਗਰੀਬ ਜੀ ਸਾਡੇ ਇਸ ਮੁਲਕ ਦੇ ਵਿੱਚ ਰੱਸਾਕੱਛੀ ਚੱਲਦੀ ਪਈ ਹੈ ਨਾ, ਕਿ ਆਪੇ ਤੁਸੀਂ ਪਹਿਲਾਂ ਉਹ ਜਿਵੇਂ ਅੰਗ ਵੱਢਣ ਵਾਲੀ ਖੇਡ ਖੇਡਦੇ, ਜਿਵੇਂ ਕੌਣ ਬਣੇਗਾ ਕਰੋੜਪਤੀ, ਮੈਂ ਇੰਨੇ ਕਰੋੜ ਦੇਊਂਗਾ ਜੀ, ਮੈਂ ਇੰਨੇ ਕਰੋੜ ਦੇਊਂ, ਫਲਾਣੇ ਦਾ ਨੱਕ ਲਿਓ, ਫਲਾਣੇ ਦਾ ਨੂੰਹ ਲਿਓ, ਫਲਾਣੇ ਦੀ ਗਰਦਨ ਲਿਓ। ਜਿੱਦਾਂ ਹੱਡਾ ਰੋੜੀ 'ਚ ਪਸ਼ੂ ਪਏ ਹੁੰਦੇ ਮਰੇ, ਕਿ ਜਿਹੜਾ ਮਰਜ਼ੀ ਚੱਕ ਕੇ ਵੱਢ ਕੇ ਲੈ ਆਵੇ। ਸੋ ਪਹਿਲਾਂ ਉਹ ਕੰਮ ਚੱਲਿਆ, ਉਹਦੇ 'ਚ ਕਾਨੂੰਨ ਜਿਹੜਾ ਸੀਗਾ ਲਾਚਾਰਤਾ ਦੇ ਨਾਲ ਦੇਖੀ ਗਿਆ ਸਾਰਾ ਮਾਹੌਲ ਆ। ਹੁਣ ਇਹ ਪਟਾ ਤੇ ਥਾਪੀਆਂ ਮਾਰ ਕੇ ਕਹਿੰਦੇ ਕਿ ਅਸੀਂ ਪਦਮਾਵਤੀ ਫਿਲਮ ਜਿਹੜੀ ਆ ਉਹ ਆਪਣੀ ਸਟੇਟ 'ਚ ਲੱਗਣ ਨਹੀਂ ਦੇਣੀ। ਤੇ ਫਿਰ ਜਿਹੜੇ ਸੈਂਸਰ ਬੋਰਡ ਵਾਲੇ ਹਰੀ ਝੰਡੀ ਦਿੰਦੇ ਆ, ਉਹਨਾਂ ਦੀ ਕੀ ਔਕਾਤ ਰਹਿ ਜਾਂਦੀ ਆ?
ਜਿਹੜੀ ਕੋਰਟ ਖੁਦ ਇਹ ਗੱਲ ਕਹਿੰਦੀ ਆ ਕਿ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਲੋਕ ਬੈਠੇ ਆ ਉਹ ਇਹੋ ਜਿਹੇ ਮਾਮਲਿਆਂ ਤੇ ਚੇਤਾਵਨੀ ਨਹੀਂ ਦੇ ਸਕਦੇ, ਉਹ ਇਹੋ ਜਿਹੇ ਮਾਮਲਿਆਂ ਤੇ ਆਪੂ ਫੈਸਲੇ ਨਹੀਂ ਦੇ ਸਕਦੇ। ਆਪੂ ਫੈਸਲੇ ਤੋਂ ਭਾਵੇਂ ਆ ਕਿ ਅਸੀਂ ਫਿਲਮ ਨਹੀਂ ਰਿਲੀਜ਼ ਹੋਣ ਦੇਣੀ ਜਾਂ ਅਸੀਂ ਫਿਲਮ ਰਿਲੀਜ਼ ਹੋਣ ਦੇਵਾਂਗੇ, ਉਹ ਕੁਛ ਨਹੀਂ ਕਹਿ ਸਕਦੇ। ਸੋ ਕੋਰਟ ਦੀ ਵੀ ਕੋਈ ਵਸਾਤ ਨਜ਼ਰ ਨਹੀਂ ਆਉਂਦੀ ਇਹਨਾਂ ਲੋਕਾਂ ਦੇ ਅੱਗੇ। ਔਰ ਜੋ ਸੈਂਸਰ ਬੋਰਡ ਵਰਗੀ ਇਕਾਈ ਆ, ਸੰਵਿਧਾਨਕ ਇਕਾਈ ਆ, ਉਹਦੀ ਵੀ ਕੋਈ ਵਸਾਤ, ਕੋਈ ਵੀ ਔਕਾਤ ਨਜ਼ਰ ਨਹੀਂ ਆਉਂਦੀ। ਕਿਉਂਕਿ ਸ਼ਰੇਆਮ ਇਹਨਾਂ ਦਾ ਅੱਜ ਗ੍ਰਹਿ ਮੰਤਰੀ ਬੋਲਿਆ ਰਾਜਸਥਾਨ ਦਾ ਗੁਲਾਬ ਚੰਦ ਕਟੇਰੀਆ, ਉਹ ਤਾਂ ਵੈਸੇ ਹੈ ਵੀ ਕਠੋਰ ਹੀ ਆ, ਹਰੇਕ ਮਾਮਲੇ 'ਚ ਕਹਿ ਦਿੰਦਾ ਕਿ ਜਿਵੇਂ ਉਦੋਂ ਪਹਿਲੂ ਖਾਨ ਮਰਿਆ ਸੀਗਾ, ਉਹ ਕਹਿੰਦਾ ਜੀ ਇਹਨਾਂ ਨੂੰ ਨਹੀਂ ਪਤਾ ਕਿ ਗਊ ਤਸਕਰੀ ਦਾ ਅੰਜਾਮ ਕੀ ਹੁੰਦਾ। ਬੰਦਾ ਮਰ ਗਿਆ, ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਕੁਛ ਘੰਟਿਆਂ ਬਾਅਦ ਹੀ ਕਿ ਗਊ ਤਸਕਰ ਆ, ਹਾਲਾਂਕਿ ਬਾਅਦ ਦੇ ਵਿੱਚ ਜੋ ਨਿਕਲਿਆ ਤੁਹਾਨੂੰ ਸਾਰਿਆਂ ਨੂੰ ਪਤਾ। ਤਾਂ ਇੱਥੇ ਇਕੱਲਾ ਗ੍ਰਹਿ ਮੰਤਰੀ ਨਹੀਂ ਬੋਲਿਆ, ਬਾਅਦ ਦੇ ਵਿੱਚ ਜਿਹੜੀ ਉੱਥੋਂ ਦੀ ਸਟੇਟ ਦੀ CM ਆ ਵਸੁੰਧਰਾ ਰਾਜੇ ਸਿੰਧੀਆ, ਉਹ ਵੀ ਬੋਲ ਪਈ ਆ ਕਿ ਇਹ ਫਿਲਮ ਇੱਥੇ ਨਹੀਂ ਲੱਗੂਗੀ। ਸੋ ਇਹ ਪਦਮਾਵਤ ਦਾ ਹੁਣ ਅੱਗੇ ਕੀ ਬਣਨਾ ਪਤਾ ਨਹੀਂ ਹੈ, ਪਰ ਇੱਥੇ ਕਾਨੂੰਨ ਜਿਹੜੇ ਆ ਉਹ ਪੈਰੋਂ ਪੈਰ ਬਦਲ ਜਾਂਦੇ ਆ। ਹਰੇਕ ਦਾ ਆਪੋ ਆਪਣਾ ਕਾਨੂੰਨ ਹੈ ਜਿਹਦੇ ਹੱਥ ਤਾਕਤ ਆ। ਪਰ ਇਹਦੇ ਵਿੱਚ ਹੁਣ ਬੜਾ ਇੱਕ ਅਜੀਬੋ-ਗਰੀਬ ਜਿਹਾ ਸਵਾਲ ਉੱਠਦਾ ਪਿਆ ਕਿ ਜੇ ਮੰਨ ਲਓ ਇਹ ਉੱਥੇ ਫਿਲਮ ਰਿਲੀਜ਼ ਨਹੀਂ ਹੋਣ ਦਿੰਦੇ, ਕੱਲ ਨੂੰ ਇਹੋ ਫਿਲਮ 6 ਮਹੀਨੇ ਪਾ ਕੇ ਟੈਲੀਵਿਜ਼ਨ ਚੈਨਲ ਤੇ ਆਉਂਦੀ ਹੈ, ਤੇ ਕੀ ਇਹ ਫਿਰ ਉਦੋਂ ਵੀ ਕਹਿਣਗੇ ਕਿ ਅਸੀਂ ਆਹ ਫਲਾਣਾ ਟੈਲੀਵਿਜ਼ਨ ਚੈਨਲ ਹੈ ਜਿਹੜਾ ਉਹ ਬੈਨ ਕਰਾਂਗੇ? ਫਿਰ ਕੱਲ ਨੂੰ ਹੋ ਸਕਦਾ ਕਿ ਇੰਟਰਨੈਟ ਤੇ ਫਿਲਮ ਪੈ ਜਾਵੇ ਤੇ ਕਹਿ ਦੇਣ ਕਿ ਨਾ ਜੀ ਅਸੀਂ ਤਾਂ YouTube ਬੈਨ ਕਰਾਂਗੇ। ਕਿਉਂ? ਇਹਨਾਂ ਦਾ ਆਪਣਾ ਰਾਜ ਚੱਲ ਪਿਆ, ਕਾਨੂੰਨ ਦਾ ਕੋਈ ਰਾਜ ਨਹੀਂ ਹੈ। ਸੋ ਇਹ ਤਾਂ ਗਾਂਹ ਦੀ ਗਾਂਹ ਵੱਧਦੇ ਜਾਣਗੇ। ਮੇਰੇ ਖਿਆਲ ਦੇ ਨਾਲ ਵੋਟਾਂ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਸੋਚਣ ਦੀ ਜ਼ਰੂਰਤ ਆ। ਵੋਟਾਂ ਦੀ ਰਾਜਨੀਤੀ ਮੈਂ ਇਸ ਕਰਕੇ ਕਹਿਣਾ ਕਿਉਂਕਿ ਅੱਗੇ ਇਲੈਕਸ਼ਨ ਫਿਰ ਰਾਜਸਥਾਨ ਦਾ ਆਉਂਦਾ ਪਿਆ। ਜਿਹੜੇ ਰਾਜਪੂਤ ਆ ਉਹਨਾਂ ਦਾ ਉੱਥੇ ਬਹੁਤ ਜ਼ੋਰ ਆ, ਜਿੱਦਾਂ ਜੱਟਾਂ ਦਾ ਹਰਿਆਣੇ ਦੇ ਵਿੱਚ, ਜੱਟਾਂ ਦਾ ਪੰਜਾਬ 'ਚ, ਤਾਂ ਉੱਥੇ ਉਹਨਾਂ ਦਾ ਬਹੁਤ ਜ਼ਬਰਦਸਤ ਰੋਬ ਆ, ਬਹੁਤ ਜ਼ਬਰਦਸਤ ਰੁਤਬਾ। ਇਹ ਸਾਰੇ ਡਰਦੇ ਆ। ਉਹਨਾਂ ਦਾ ਕਾਫੀ ਸੀਟਾਂ ਤੇ ਦਬਦਬਾ ਵੀ ਆ, ਕਾਫੀ ਸੀਟਾਂ ਤੇ ਉਹ ਸਮੀਕਰਨ ਬਣਾਉਂਦੇ ਵਿਗਾੜਦੇ ਵੀ ਆ। ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ। ਇੱਕ ਪਾਸੇ ਜਿਹੜੇ ਸਰਕਾਰ ਦੇ ਨੇੜੂ ਬੰਦੇ, ਜਿਹੜੇ ਇਨਵੈਸਟਰ ਨੇ ਇਸ ਫਿਲਮ ਦੇ, ਉਹਨਾਂ ਦਾ ਕਾਰੋਬਾਰ ਵੀ ਦੇਖਿਆ ਜਾ ਰਿਹਾ, ਔਰ ਦੂਸਰੇ ਪਾਸੇ ਆਪਣੀ ਵੋਟ ਵੀ ਦੇਖੀ ਜਾ ਰਹੀ ਹੈ। ਤਾਂ ਇਹ ਵੋਟ ਦੀ ਰਾਜਨੀਤੀ ਹੈ ਜਿਹੜੀ, ਉਹ ਕਲਾ ਨੂੰ, ਸੰਸਕ੍ਰਿਤੀ ਨੂੰ ਕਿਤੇ ਨਾ ਕਿਤੇ ਲੰਗੜਿਆ ਕਰਦੀ ਪਈ। ਸੋ ਲੰਗੜੀ ਸੰਸਕ੍ਰਿਤੀ, ਲੰਗੜੀ ਕਲਾ ਕਿੱਥੋਂ ਤੱਕ ਤੁਰ ਕੇ ਜਾਏਗੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਟ੍ਰਿਬਿਊਨ ਦੇ ਖਿਲਾਫ FIR ਦੇ ਉੱਤੇ ਸਰਕਾਰ ਨੇ ਆਪਣਾ ਸਪਸ਼ਟੀਕਰਨ ਦਿੱਤਾ। ਦੇਖੋ, ਟ੍ਰਿਬਿਊਨ ਵਾਲਾ ਜਿਹੜਾ ਮਸਲਾ ਨਾ ਉਹ ਕਾਫੀ ਉਲਝ ਗਿਆ, ਪਰ ਇਹਦੇ 'ਚ ਇੱਕ ਚੀਜ਼ ਦੇਖਣ ਵਾਲੀ ਆ ਕਿ ਕਾਫੀ ਪੱਤਰਕਾਰ ਭਾਈਚਾਰੇ ਨੇ ਟ੍ਰਿਬਿਊਨ ਦਾ ਪੱਖ ਪੂਰਿਆ। ਇਹ ਇੱਕ ਚੰਗੀ ਗੱਲ ਆ। ਵੈਸੇ ਪੱਤਰਕਾਰ ਭਾਈਚਾਰੇ 'ਚ ਇੱਕ ਉਹ ਵੀ ਭਾਈਚਾਰਾ ਨਿਕਲਿਆ, ਇੱਕ ਉਹ ਵੀ ਭਾਈਚਾਰਾ ਨਿਕਲਿਆ ਜਿਹਦੀਆਂ ਕੁਛ ਬੀਬੀਆਂ ਹੀ ਆ ਜਿਹੜੀਆਂ ਉਹ ਵੀ ਟ੍ਰਿਬਿਊਨ ਤੇ ਉਂਗਲ ਚੁੱਕੀ ਜਾਂਦੀਆਂ ਜੀ, ਇਹਨਾਂ ਨੇ ਕਾਂਗਰਸ ਨੂੰ ਖੁਸ਼ ਕਰਨ ਲਈ ਅਜਿਹਾ ਕੀਤਾ, ਇਹ ਕੀਤਾ, ਉਹ ਕੀਤਾ। ਖੈਰ, ਉਹ ਆਪੋ ਆਪਣਾ ਤਰੀਕਾ, ਹਰੇਕ ਦਾ ਕੰਮ ਕਰਨ ਦਾ ਤਰੀਕਾ, ਪਰ ਜਿਸ ਤਰੀਕੇ ਨਾਲ ਇਹ ਵਿਵਾਦ ਉੱਠਿਆ ਨਹੀਂ ਸੀ ਉੱਠਣਾ ਚਾਹੀਦਾ। ਹੁਣ ਇਹ ਚਾਹੀਦਾ ਕਿ ਜੇ ਮੰਨ ਲਓ ਕਿਸੇ ਤਰੁੱਟੀ ਨੂੰ, ਕਿਸੇ ਕਮੀ ਪੇਸ਼ੀ ਨੂੰ ਕਿਸੇ ਪੱਤਰਕਾਰ ਨੇ ਉਜਾਗਰ ਕੀਤਾ ਤਾਂ ਉਹਦੀ ਸਹਿਮਤੀ ਦੇ ਨਾਲ ਉਸ ਮਾਮਲੇ 'ਚ ਸਹਿਯੋਗ ਤਾਂ ਲਿਆ ਜਾ ਸਕਦਾ, ਪਰ ਸਿੱਧੇ ਤੌਰ ਤੇ ਬਿਨਾਂ ਕਿਸੇ ਜਾਂਚ ਪੜਤਾਲ ਕੀਤੇ ਤੋਂ ਉਹਨੂੰ ਚੱਕ ਕੇ ਤੇ ਕਿਸੇ FIR ਦੇ ਵਿੱਚ ਨਾਮਜ਼ਦ ਕਰ ਦੇਣਾ, ਇਹ ਮੇਰੇ ਖਿਆਲ ਦੇ ਨਾਲ ਪੱਤਰਕਾਰਤਾ ਦੀ ਸੰਘੀ ਘੁੱਟਣ ਦੀ ਕੁਵਤ ਆ। ਇਹ ਤੇ ਕਲਮ ਨੂੰ ਕਬਰ 'ਚ ਪਾਉਣ ਵਾਲੀ ਕੁਵਤ ਆ। ਇਹ ਨਹੀਂ ਸੀ ਹੋਣੀ ਚਾਹੀਦੀ, ਪਰ ਹੋਇਆ। ਚਲੋ, ਜ਼ਬਰਦਸਤ ਵਿਰੋਧ ਹੋਇਆ। ਹੁਣ ਇਹਨਾਂ ਨੇ ਪਹਿਲਾਂ ਤੇ ਜਿਹੜੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵਾਲੇ ਆ, ਇਹਨਾਂ ਨੇ ਸਫਾਈ ਦਿੱਤੀ, ਕਹਿੰਦੇ ਜੀ ਕਿ ਦੇਖੋ, ਇਹ ਨਾ ਸਮਝਿਆ ਜਾਵੇ ਕਿ ਅਸੀਂ ਕਿਸੇ ਪੱਤਰਕਾਰ ਨੂੰ ਇਹਦੇ 'ਚ ਨਾਮਜ਼ਦ ਕਰ ਰਹੇ ਹਾਂ, ਪਰ ਇਹ ਸਿਰਫ ਤੇ ਸਿਰਫ FIR ਇਸ ਕਰਕੇ ਕਰਾਈ ਗਈ ਆ ਕਿਉਂਕਿ ਇਹ ਮਾਮਲਾ ਜਿਹੜਾ ਉਹ ਡਾਟਾ ਬੇਸ ਦੇ ਵਿੱਚ ਸਨਮਾਰੀ ਦਾ ਹੈ। ਸੋ ਇੱਕ ਖੁੱਲੇ ਰੂਪ 'ਚ ਜਾਂਚ ਪੜਤਾਲ ਕਰਨ ਵਾਸਤੇ ਇੱਕ FIR ਲੌਂਚ ਕੀਤੀ ਹੈ। ਇਹਦੇ 'ਚ ਕਿਸੇ ਪੱਤਰਕਾਰ ਨੂੰ ਜਾਂ ਮੀਡੀਆ ਨੂੰ ਅਸੀਂ ਨਿਸ਼ਾਨਾ ਨਹੀਂ ਬਣਾਇਆ। ਇਹ ਇਸ ਤਰ੍ਹਾਂ ਦੀ ਇਹਨਾਂ ਦੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵਾਲੀ ਦੀ ਸਫਾਈ ਸੀ। ਉਹ ਕਹਿੰਦੇ ਸੀਗੇ ਜੀ ਕਿ ਇਹ ਜਿਹੜੀ FIR ਦਰਜ ਕਰਵਾਉਣੀ ਹੈ ਉਹ ਸਾਡਾ ਫਰਜ਼ ਆ, ਤੇ ਇਹਨੂੰ ਮੀਡੀਆ, ਵਿਸਲ ਬਲੋਰ ਵਗੈਰਾ ਵਗੈਰਾ ਇਹਨਾਂ ਨੂੰ ਨਿਸ਼ਾਨਾ ਬਣਾਉਣ ਵਜੋਂ ਨਾ ਦੇਖਿਆ ਜਾਵੇ। ਇਹਦਾ ਮਤਲਬ ਕੀ ਨਿਕਲਦਾ? ਤੁਸੀਂ ਮੀਡੀਆ ਤੇ ਸਿੱਧੇ ਤੌਰ ਤੇ ਨਿਸ਼ਾਨਾ ਬਣਾ ਲਿਆ, ਵਿਸਲ ਬਲੋਰ ਤੇ ਕੋਈ ਰਹਿ ਹੀ ਨਹੀਂ ਗਿਆ, ਵਿਸਲ ਬਲੋਰ ਤੇ ਹੈ ਹੀ ਨਹੀਂ ਇਹਦੇ 'ਚ, ਮੀਡੀਆ ਨੂੰ ਤੁਸੀਂ ਚੱਕ ਕੇ ਨਿਸ਼ਾਨਾ ਬਣਾ ਲਿਆ। ਔਰ ਜਿਹੜੇ ਬੰਦੇ ਨੇ ਉਸ ਬੀਬੀ ਤੱਕ
ਅਪਰੋਚ ਕੀਤਾ, ਵਿਸਲ ਬਲੋਰ ਤੇ ਉਹ ਸੀ, ਉਹਨੂੰ ਤੇ FIR ਦੇ ਵਿੱਚ ਪਾਇਆ ਹੀ ਨਹੀਂ ਗਿਆ ਹਾਲ ਦੀ ਘੜੀ। ਸੋ ਇਹ ਸਮਝ ਤੋਂ ਪਰੇ ਦੀ ਗੱਲ ਹੈ। ਇੱਕ ਪਾਸੇ ਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਵਾਲੇ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੁਛ ਵਾਪਰਿਆ ਹੀ ਨਹੀਂ, ਇਹ ਫਰਜ਼ੀ ਰਿਪੋਰਟਿੰਗ ਹੈ, ਨਕਲੀ ਰਿਪੋਰਟਿੰਗ ਹੈ। ਜੇ ਨਕਲੀ ਰਿਪੋਰਟਿੰਗ ਹੈ ਤੇ ਫਿਰ ਆ ਪੁਲਿਸ ਰਿਪੋਰਟ ਕਾਹਦੀ ਹੈ? ਸਮਝ ਤੋਂ ਪਰੇ ਦੀ ਗੱਲ ਹੈ। ਔਰ ਦੇਖੋ, ਜੇ FIR ਕਰਨੀ ਸੀਗੀ ਤਾਂ ਸਭ ਤੋਂ ਪਹਿਲਾਂ FIR ਤੇ ਉਹਨਾਂ ਬੰਦਿਆਂ ਤੇ ਹੋਣੀ ਚਾਹੀਦੀ ਸੀ ਜਿਨ੍ਹਾਂ ਦੇ ਕਰਕੇ, ਜਿਹੜੇ ਇਹਨਾਂ ਦੇ ਆਪਣੇ ਸੀ, ਜਿਨ੍ਹਾਂ ਦੇ ਕਰਕੇ 500 ਰੁਪਏ 'ਚ ਡਾਟਾਬੇਸ ਦਾ ਐਕਸੈਸ ਹੈ ਜਿਹੜਾ ਉਹ ਲੋਕ ਅੱਗੇ ਵੇਚਦੇ ਫਿਰਦੇ ਆ। ਸੋ ਉਹਨਾਂ ਤੇ FIR ਪਹਿਲਾਂ ਹੋਣੀ ਚਾਹੀਦੀ ਸੀ, ਇਹਨਾਂ ਦੇ ਆਪਣੇ ਬੰਦਿਆਂ ਤੇ। FIR ਸਭ ਤੋਂ ਪਹਿਲਾਂ ਕਰਦੇ ਪਏ ਪੱਤਰਕਾਰਾਂ ਤੇ। ਬੜਾ ਉਲਟ ਜਿਹਾ ਕੰਮ ਆ। ਔਰ ਦੂਜੀ ਚੀਜ਼ ਦੇਖੋ ਨਾ, ਅੱਜ ਗੁਜਰਾਤ ਦੇ ਵਿੱਚ 3 ਸਰਕਾਰੀ ਵੈਬਸਾਈਟਾਂ ਨੇ ਫਿਰ ਆਧਾਰ ਕਾਰਡ ਦਾ ਡਾਟਾ ਲੀਕ ਕਰ ਦਿੱਤਾ। ਹੁਣ ਜਦੋਂ ਇਹਨਾਂ ਦੇ ਆਪਣੇ ਬੰਦੇ ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਦੇ ਆ, ਇਸ ਤਰ੍ਹਾਂ ਦੀਆਂ ਉਹ ਕੰਮਕਾਰ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ ਕਿ ਸਾਰਾ ਡਾਟਾ ਜਿਹੜਾ ਕਿ ਸਿੱਧੇ ਤੌਰ ਤੇ ਸੁਪਰੀਮ ਕੋਰਟ ਵੱਲੋਂ ਵੀ ਪ੍ਰਮਾਣਿਤ ਹੈ ਕਿ ਨਿਜਤਾ ਦਾ ਮਸਲਾ, ਔਰ ਨਿਜਤਾ ਜਿਹੜੀ ਉਹ ਹਰੇਕ ਬੰਦੇ ਦਾ ਮੌਲਿਕ ਅਧਿਕਾਰ ਆ, ਤਾਂ ਜਿਹੜੇ ਇਹਨਾਂ ਦੇ ਆਪਣੇ ਬੰਦੇ ਮੌਲਿਕ ਅਧਿਕਾਰ ਦਾ ਹਨਨ ਕਰਦੇ ਆ ਉਹਨਾਂ ਦੇ ਖਿਲਾਫ ਕੋਈ FIR ਨਹੀਂ। ਇਹ ਖੁਦ RTI ਦੇ ਵਿੱਚ ਮੰਨਦੇ ਆ ਕਿ 210 ਸਰਕਾਰੀ ਵੈਬਸਾਈਟਾਂ ਤੋਂ ਕਿਤੇ ਨਾ ਕਿਤੇ ਡਾਟਾ ਲੀਕ ਹੋਇਆ। ਉਹਨਾਂ ਤੇ ਕੀ ਕਾਰਵਾਈ ਕੀਤੀ ਅੱਜ ਤੱਕ? ਮਹਿੰਦਰ ਸਿੰਘ ਧੋਨੀ ਦਾ ਖੁਦ ਡਾਟਾ ਲੀਕ ਹੋ ਗਿਆ, ਉਸ ਮਾਮਲੇ 'ਚ ਇਹਨਾਂ ਨੇ ਕੀ ਕਾਰਵਾਈ ਕੀਤੀ ਹੁਣ ਤੱਕ? ਝਾਰਖੰਡ ਦੇ ਵਿੱਚੋਂ ਲੱਖਾਂ ਲੋਕਾਂ ਦਾ ਡਾਟਾ ਲੀਕ ਹੋਇਆ, ਉਹਦੇ 'ਚ ਕੀ ਕਾਰਵਾਈ ਕੀਤੀ ਇਹਨਾਂ ਨੇ? ਮਤਲਬ ਕਿ ਜਿੱਥੇ ਜਿੱਥੇ ਇਹਨਾਂ ਕੋਲੋਂ, ਆਪਣਿਆਂ ਕੋਲੋਂ ਜਾਂ ਇਹਨਾਂ ਦੇ ਆਪਦੇ ਬੰਦਿਆਂ ਦੇ ਕੋਲੋਂ ਇਸ ਤਰ੍ਹਾਂ ਦੀਆਂ ਕੁਤਾਹੀਆਂ ਹੁੰਦੀਆਂ, ਉਦੋਂ ਕੁਛ ਨਹੀਂ ਬੋਲਦੇ, ਕੁਛ ਨਹੀਂ ਕਰਦੇ। ਕੋਈ ਇਹ ਦੱਸਦੇ ਨਹੀਂ ਹੈ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦਾ, ਡਾਟਾ ਲੀਕ ਦਾ ਮਾਮਲਾ ਜਾਂ ਬਰੀਚ ਦਾ ਮਾਮਲਾ, ਤਾਂ ਉਹ ਕਿੱਥੇ ਜਾਵੇ? ਕਿੱਥੇ ਜਾ ਕੇ ਹਰਜਾਨਾ ਮੰਗੇ? ਕਿੱਥੇ ਜਾ ਕੇ ਦਾਦ ਫਰਿਆਦ ਕਰੇ? ਕੁਛ ਨਹੀਂ। ਉਹ ਦੱਸਣ ਦੀ ਥਾਂ ਤੇ ਇਹੋ ਜਿਹੇ ਲਪੇਟੀ ਜਾਂਦੇ ਆ। ਖੈਰ, ਅੱਜ ਸਰਕਾਰ ਦੀ ਵੀ ਸਫਾਈ ਆ ਗਈ ਆ। ਸਰਕਾਰ ਦਾ ਜਿਹੜਾ ਬਹੁਤ ਵੱਡਾ ਤੇ ਬਹੁਤ ਅਹਿਮ ਮੰਤਰਾਲਾ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਉਹਦੇ ਜਿਹੜੇ ਹੈਡ ਨੇ ਰਵੀ ਸ਼ੰਕਰ ਪ੍ਰਸਾਦ ਜੀ, ਉਹਨਾਂ ਨੇ ਟਵੀਟ ਕੀਤਾ। ਉਹ ਕਹਿੰਦੇ ਜੀ ਕਿ ਪ੍ਰੈਸ ਦੀ ਆਜ਼ਾਦੀ ਲਈ ਪੂਰੀ ਤਰ੍ਹਾਂ ਅਸੀਂ ਪ੍ਰਤੀਬੱਧ ਹਾਂ ਤੇ ਇਸ ਮਾਮਲੇ ਵਿੱਚ ਅਣਪਛਾਤੀਆਂ ਇਕਾਈਆਂ ਖਿਲਾਫ FIR ਦਰਜ ਕਰਵਾਈ ਗਈ ਹੈ। ਔਰ ਇਹ ਕੇਂਦਰ ਦਾ ਸਪਸ਼ਟੀਕਰਨ ਉਦੋਂ ਆਇਆ ਜਦੋਂ ਚਫੇਰੇ ਘਿਰੇ ਪਏ ਸੀ। ਹੁਣ ਦੇਖੋ ਇਹ ਬੰਦਾ ਕੀ ਕਹਿ ਰਿਹਾ ਮਿਨਿਸਟਰ ਸਾਹਿਬ, ਉਹ ਕਹਿ ਰਿਹਾ ਕਿ ਅਣਪਛਾਤੀਆਂ ਇਕਾਈਆਂ ਦੇ ਖਿਲਾਫ FIR ਦਰਜ ਕਰਾਈ ਗਈ ਆ, ਜਦ ਕਿ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਟ੍ਰਿਬਿਊਨ ਦਾਅਵਾ ਕਰਦਾ ਪਿਆ ਕਿ ਸਾਡੀ ਜਿਹੜੀ ਪੱਤਰਕਾਰ ਸੀ ਜਿਹਨੇ ਸਟੋਰੀ ਕੀਤੀ ਹੈ ਉਹਦਾ ਨਾਮ ਦਰਜ ਕੀਤਾ ਗਿਆ। ਹੁਣ ਜੇ ਉਹਦਾ ਨਾਮ ਦਰਜ ਕੀਤਾ ਗਿਆ ਤੇ ਅਣਪਛਾਤੀਆਂ ਇਕਾਈਆਂ ਕਾਹਦੀਆਂ ਰਹਿ ਗਈਆਂ ਫਿਰ? ਹੁਣ ਇੱਥੇ ਟ੍ਰਿਬਿਊਨ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕੱਲ ਦੇ ਅੰਕ ਦੇ ਵਿੱਚ ਆਪਣੀ FIR ਜਿਹੜੀ ਆ ਪ੍ਰਕਾਸ਼ਿਤ ਕਰੇ। ਸਵਾਲ ਟ੍ਰਿਬਿਊਨ ਤੇ ਵੀ ਉੱਠਦੇ ਪਏ ਆ ਕਿ ਉਹਨਾਂ ਨੇ ਠੀਕ ਹੈ ਕਹਿ ਦਿੱਤਾ ਕਿ ਸਾਡੀ ਪੱਤਰਕਾਰ ਨੂੰ ਇਹਨਾਂ ਨੇ FIR ਦੇ ਵਿੱਚ ਸ਼ਾਮਲ ਕਰ ਲਿਆ, ਪਰ ਉਹ FIR ਕੀ ਹੈ? FIR ਕਿੱਦਾਂ ਦੀ ਆ? FIR ਕਿਸ ਤਰ੍ਹਾਂ ਦੀ ਆ? ਉਹਦੇ 'ਚ ਕਿਸ ਢੰਗ ਦੇ ਨਾਲ ਨਾਮਜ਼ਦ ਕੀਤਾ ਗਿਆ? ਉਹ ਸਾਰਾ ਕੁਛ ਹਾਲੇ ਤੱਕ ਸਾਫ਼ ਨਹੀਂ ਹੋਇਆ। ਸੋ ਟ੍ਰਿਬਿਊਨ ਨੂੰ ਇਸ ਮਾਮਲੇ 'ਚ ਹੁਣ ਸਫਾਈ ਦੇਣੀ ਚਾਹੀਦੀ ਆ, ਕਿਉਂਕਿ ਕੇਂਦਰ ਸਰਕਾਰ ਇਹ ਦਾਅਵਾ ਕਰਦੀ ਪਈ ਆ ਕਿ ਕਿਸੇ ਨੂੰ ਇਹਦੇ ਵਿੱਚ ਬੁੱਕ ਨਹੀਂ ਕੀਤਾ ਗਿਆ, ਬਲਕਿ ਇਹ ਸਿਰਫ ਤੇ ਸਿਰਫ ਅਣਪਛਾਤੀਆਂ ਇਕਾਈਆਂ ਦੇ ਖਿਲਾਫ ਮਾਮਲਾ ਦਰਜ ਹੋਇਆ। ਜੀ 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 ਬਿਲਕੁਲ, ਦੇਖਦੇ ਹਾਂ ਜਿਹੜਾ ਜੀ ਇਸ ਚੀਜ਼ ਦੇ ਵਿੱਚ ਬਣਦਾ ਕੀ ਆਉਣ ਵਾਲੇ ਸਮੇਂ 'ਚ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਹੁਣ ਮਜ਼ਦੂਰਾਂ ਨੇ ਕਰਜ਼ਾ ਮਾਫੀ ਲਈ ਵੀ ਸੰਘਰਸ਼ ਵਿੱਢਿਆ। ਦੇਖੋ, ਮਜ਼ਦੂਰਾਂ ਦਾ ਵੀ ਤੇ ਹੱਕ ਬਣਦਾ ਹੈ ਨਾ। ਜੇ ਅਸੀਂ ਦੇਖੀਏ ਤਾਂ ਕਿਸਾਨ ਜਿਹੜਾ ਖਤਮ ਹੋਇਆ, ਕਿਸਾਨ ਜਿਹੜਾ ਬਦਹਾਲ ਆਰਥਿਕਤਾ ਦਾ ਸ਼ਿਕਾਰ ਹੋਇਆ, ਉਹਦਾ ਸਭ ਤੋਂ ਵੱਡਾ ਜੇ ਕਿਤੇ ਅਸਰ ਪਿਆ ਜਾਂ ਸਭ ਤੋਂ ਮੁੱਢਲਾ ਕਿਤੇ ਅਸਰ ਪਿਆ ਤੇ ਉਹ ਪਿਆ ਮਜ਼ਦੂਰਾਂ ਦੀ ਜਮਾਤ ਤੇ, ਕਿਉਂਕਿ ਇਹ 9 ਮਾਸ ਵਾਲਾ ਰਿਸ਼ਤਾ ਹੈ ਨਾ ਕਿਸਾਨ ਔਰ ਖੇਤ ਮਜ਼ਦੂਰ ਦਾ। ਹੁਣ ਜਿਹੜੇ ਖੇਤ ਮਜ਼ਦੂਰ ਸੀਗੇ ਉਹ ਅੱਜ ਬਠਿੰਡੇ ਦੇ ਵਿੱਚ ਜਿੱਥੇ ਸੰਘਰਸ਼ ਤੇ ਉਤਰੇ ਆ, ਉਸੇ ਬਠਿੰਡੇ ਦੇ ਵਿੱਚ ਆ ਜਿਹੜੇ ਪਿਛਲੇ ਦਿਨ ਸੀਗੇ, ਇਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਜਿਹੜੇ ਅੱਜ ਦੇ ਮੁੱਖ ਮੰਤਰੀ ਆ, ਉਸ ਸਮੇਂ ਦੇ ਸਾਬਕਾ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਇਹਨੇ ਇਹਨਾਂ ਮਜ਼ਦੂਰਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਕਿਸਾਨਾਂ ਦੇ ਨਾਲ ਨਾਲ ਤੁਹਾਡਾ ਕਰਜ਼ਾ ਜਿਹੜਾ ਉਹਦਾ ਵੀ ਫੱਟਾ ਚੱਕ ਦਿਆਂਗੇ। ਹੁਣ ਫੱਟਾ ਕੀ ਚੱਕਣਾ? ਜਿਹੜਾ ਮਜ਼ਦੂਰ ਫੱਟੇ ਤੇ ਖਲੋਤਾ ਫਾਹ ਲੈਣ ਲਈ, ਉਹਨੂੰ ਇਹ ਥੱਲੇ ਵੀ ਨਹੀਂ ਤਾਰਦੇ ਪਏ। ਕੱਲ ਜਿਹੜੇ ਕਿਸਾਨ ਕਰਜ਼ਾ ਮਾਫੀ ਵਾਲੀ ਯੋਜਨਾ ਸ਼ੁਰੂ ਹੋਈ ਹੈ, ਤੁਹਾਨੂੰ ਪਤਾ ਹੀ ਹੈ,
ਜਿਵੇਂ ਗਾਜੇ ਬਾਜੇ ਦੇ ਨਾਲ ਸ਼ੁਰੂ ਹੋਈ ਆ। ਵੈਸੇ ਮੈਂ ਕਦੇ ਕਦੇ ਦੇਖਦਾ ਕਿ ਮੋਦੀ ਸਾਹਿਬ ਦੇ ਨਾਲ ਜਦੋਂ ਚਾਹ ਪੀਂਦੇ ਆ ਕਿਤੇ ਲੱਗਦਾ ਕਿ ਘੁੱਟ ਇਹਨਾਂ ਨੇ ਸਾਂਝੀ ਭਰ ਲਈ ਆ। ਮੋਦੀ ਸਾਹਿਬ ਵੀ ਜੀ ਚੀਜ਼ ਨੂੰ ਐ ਵਧਾ ਚੜਾ ਕੇ ਪੇਸ਼ ਕਰਦੇ ਆ ਕਿ ਏਦਾਂ ਲੱਗਦਾ ਕਿ ਇਨਕਲਾਬ ਆ ਗਿਆ। GST ਲਾਗੂ ਕਰਨੀ ਸੀ ਤੇ ਅੱਧੀ ਰਾਤ ਨੂੰ ਸੰਸਦ ਖੋਲ ਦਿੱਤੀ ਤੇ ਲਿਆ ਕੇ ਸਟੇਜ ਤੇ ਉਹ ਬੰਦਾ ਬਿਠਾ ਦਿੱਤਾ ਜਿਹੜਾ ਪਨਾਮਾ ਸ਼ਨਾਮਾ ਪਤਾ ਨਹੀਂ ਕਿੱਥੇ ਕਿੱਥੇ ਬਦਨਾਮ ਹੋਇਆ ਫਿਰਦਾ, ਉਹ ਮੁੱਖ ਮਹਿਮਾਨਾਂ ਦੀ ਕਤਾਰ 'ਚ ਬੈਠਾ ਸੀਗਾ। ਯਾਨੀ ਈਵੈਂਟ ਬਣਾ ਦਿੰਦਾ ਹਰੇਕ ਨਿੱਕੀ ਨਿੱਕੀ ਚੀਜ਼ ਨੂੰ ਪ੍ਰਧਾਨ ਮੰਤਰੀ। ਤਾਂ ਉਹ ਸਾਡਾ ਮੁੱਖ ਮੰਤਰੀ ਹੈ ਜਿਹੜਾ 5-7 ਵਾਰੀ ਚਾਹ ਪੀ ਹੈ ਉਹਦੇ ਕੋਲੋਂ, ਉਹ ਪਰਛਾਵਾਂ ਇਹਦੇ ਤੇ ਵੀ ਪੈ ਗਿਆ। ਇਹਨੇ ਵੀ ਕੱਲ ਐਸਾ ਈਵੈਂਟ ਬਣਾ ਦਿੱਤਾ ਜਿਵੇਂ ਬਹੁਤ ਵੱਡੀ ਜੰਗ ਜਿੱਤ ਲਈ ਹੁੰਦੀ ਹੈ। ਔਰ ਕਿਸਾਨਾਂ ਦਾ ਕਰਜ਼ਾ ਕਿੰਨਾ ਮਾਫ਼ ਹੋਇਆ? ਮੇਰੇ ਖਿਆਲ ਦੇ ਨਾਲ 60,000 ਕਰੋੜ ਦੇ ਵਿੱਚੋਂ ਕੱਲ ਕਰਜ਼ਾ ਕਿੰਨਾ ਮਾਫ਼ ਹੋਇਆ? 165 ਕਰੋੜ ਰੁਪਈਆ। ਜੀ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 60,000 ਚੋਂ 165 ਕਰੋੜ ਰੁਪਈਆ ਮਾਫ਼ ਕੀਤਾ। ਔਰ ਦੁਖਿਆਰੇ ਕਿਸਾਨਾਂ ਦੇ ਸਾਹਮਣੇ ਗੁਰਦਾਸ ਮਾਨ ਲਾ ਦਿੱਤਾ ਕਿ ਨੱਚੋ ਥੋੜੀ ਦੇਰ ਤੁਸੀਂ ਨਾਚ ਗਾਣਾ ਕਰ ਲਓ, ਮਨੋਰੰਜਨ ਕਰ ਲਓ। ਖੈਰ ਹੁਣ ਇਹ ਜਿਹੜੇ ਮਜ਼ਦੂਰ ਆ ਇਹ ਕਹਿੰਦੇ ਕਿ ਤੁਸੀਂ ਭਾਈ ਸਾਡੇ ਨਾਲ ਵੀ ਵਾਅਦਾ ਕੀਤਾ ਸੀ, ਚਲੋ ਥੋੜਾ ਘਾਣਾ ਤੁਸੀਂ ਕਿਸਾਨਾਂ ਦਾ ਕੀਤਾ ਤੇ ਸਹੀ, ਤੇ ਅਸੀਂ ਕੀ ਮਾਂ ਮਾਰੇ ਆ ਤੁਹਾਡੇ, ਫਿਰ ਸਾਡਾ ਵੀ ਕਰਜ਼ਾ ਮਾਫ਼ ਕਰੋ। ਇਹਨਾਂ ਦੀ ਗੱਲ ਬਿਲਕੁਲ ਸਹੀ ਆ। ਇਹਨਾਂ ਦੇ ਨਾਲ ਹਮੇਸ਼ਾ ਧੱਕਾ ਹੁੰਦਾ। ਤੁਹਾਨੂੰ ਯਾਦ ਹੋਣਾ ਨਰਮਾ ਬੈਲਟ ਮਾਰੀ ਗਈ ਸੀਗੀ ਜਦੋਂ ਮੰਗਲ ਸਿੰਘ ਹੋਰੀ ਜਿਹੜੇ ਜੇਲ੍ਹ ਦੇ ਵਿੱਚ ਮੰਗਲ ਲਾਉਣ ਚਲੇ ਗਏ ਸੀਗੇ। ਉਸ ਸਮੇਂ ਇਹ 640 ਕਰੋੜ ਰੁਪਈਆ ਕਿਸਾਨਾਂ ਵਾਸਤੇ ਜਾਰੀ ਹੋਇਆ ਸੀਗਾ ਔਰ ਬਾਕਾਇਦਾ 65 ਕਰੋੜ ਰੁਪਈਆ ਮਜ਼ਦੂਰਾਂ ਵਾਸਤੇ ਵੀ ਜਾਰੀ ਕੀਤਾ ਸੀਗਾ ਬਾਦਲ ਸਰਕਾਰ ਨੇ। ਤੇ ਹੋਇਆ ਕੀ ਸੀਗਾ, ਜਿਹੜਾ ਮਜ਼ਦੂਰਾਂ ਦਾ 65 ਕਰੋੜ ਰੁਪਈਆ ਸੀਗਾ ਉਹ ਵੀ ਖੁਰਦ-ਬੁਰਦ ਕਰਕੇ ਵੰਡਿਆ ਗਿਆ, ਬਹੁਤ ਖੁਰਦ-ਬੁਰਦ ਕਰਕੇ, ਬਹੁਤ ਉਹਨਾਂ ਦੇ ਨਾਲ ਵਿਤਕਰਾ ਕੀਤਾ ਗਿਆ। ਥੋੜਾ ਬਹੁਤ ਵੰਡਿਆ ਗਿਆ ਜਿੰਨਾ ਵੀ, ਉਹ ਬਹੁਤ ਬੇਢੰਗਾ ਜਿਹਾ ਵੰਡਿਆ ਗਿਆ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਦੇਖੋ ਅੱਜ ਜੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ ਤੇ ਮਜ਼ਦੂਰ ਕਿਹੜਾ ਜਿਹੜਾ ਕਰਜ਼ੇ ਤੋਂ ਬਗੈਰ ਆ। ਇਹਨਾਂ ਤੇ ਵੀ ਔਸਤਨ 55,000 ਤੋਂ ਲੈ ਕੇ ਇੱਕ ਪਰਿਵਾਰ ਤੇ 91,000 ਤੱਕ ਦਾ ਕਰਜ਼ਾ ਹੈ। ਇਹ ਅੰਕੜੇ ਬੋਲਦੇ ਆ। ਔਰ ਕੈਪਟਨ ਅਮਰਿੰਦਰ ਸਿੰਘ ਨੇ ਭੱਜਣ ਦਾ ਯਤਨ ਕੀਤਾ ਸੀਗਾ। ਇਹਦਾ ਖਿਆਲ ਸੀਗਾ ਕਿ ਪਤਲੀ ਗਲੀ ਥਾਂ ਮੈਂ ਨਿਕਲ ਜਾਣਾ। ਕਹਿੰਦਾ ਜੀ ਕਿ ਦੇਖੋ ਅਸੀਂ ਮਜ਼ਦੂਰਾਂ ਨੂੰ ਤਾਂ ਨਹੀਂ ਲਿਆ ਫਰੇਮ ਦੇ ਵਿੱਚ ਕਿਉਂਕਿ ਉਹਨਾਂ ਦੇ ਅੰਕੜੇ ਸਾਡੇ ਕੋਲ ਮੌਜੂਦ ਨਹੀਂ। ਤੇ ਮਜ਼ਦੂਰਾਂ ਨੇ ਆਖਿਆ ਕਿਹੜੀ ਗੱਲ ਆ। ਉਹਨਾਂ ਨੇ ਸਰਵੇ ਕਰਕੇ ਥੋੜੇ ਜਿਹੇ ਹਫ਼ਤਿਆਂ ਦੇ ਅੰਦਰ ਅੰਦਰ ਸਾਰੇ ਅੰਕੜੇ ਪੇਸ਼ ਕਰ ਦਿੱਤੇ ਸੀ। ਆ ਟ੍ਰਿਬਿਊਨ ਦੇ ਵਿੱਚ ਪਰਸੋਂ ਚੌਥ ਖਬਰ ਲੱਗੀ ਸੀਗੀ ਇਹਨਾਂ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਆ ਉਹਨਾਂ ਨੂੰ ਲੈ ਕੇ। ਸੋ ਅੰਕੜੇ ਸਾਫ਼ ਆ। ਹਰੇਕ ਮਜ਼ਦੂਰ ਪਰਿਵਾਰ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦਾ ਕਰਜ਼ਾ ਆਪਣੇ ਸਿਰ ਤੇ ਚੁੱਕੀ ਬੈਠਾ। ਇਹਨਾਂ ਦੀ ਪੰਡ ਹੁਣ ਕਿਵੇਂ ਹੌਲਿਆਂ ਕਰਨੀ ਆ ਇਹ ਕਿਸਾਨ ਨੂੰ ਸੋਚਣਾ ਚਾਹੀਦਾ। ਚਲੋ ਜੇ ਇਹ ਨਹੀਂ ਤੇ ਜਿਹੜੇ 5-5 ਮਰਲਿਆਂ ਦੇ ਪਲਾਟ ਵਾਲੇ ਵਾਅਦੇ ਕੀਤੇ ਆ ਉਹ ਪਿਛਲੀ ਸਰਕਾਰ ਨੇ ਵੀ ਕੀਤੇ ਸੀ, ਪਿਛਲੀ ਤੋਂ ਪਿਛਲੀ ਜਿਹੜੀ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਵੀ ਕੀਤੇ ਸੀਗੇ, ਐਤਕੀ ਇਹਨਾਂ ਨੇ ਵੀ ਕੀਤੇ ਸੀਗੇ। ਯਾਨੀ ਜਾਂ ਤੇ ਇਹਨਾਂ ਦੇ ਨਾਲ ਵਾਅਦੇ ਨਾ ਕਰੋ, ਜੇ ਕੀਤੇ ਆ ਤੇ ਫਿਰ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਆ। ਕਿਉਂਕਿ ਜੇ ਅਸੀਂ ਓਵਰਆਲ ਖੁਦਕੁਸ਼ੀਆਂ ਦਾ ਆਂਕੜਾ ਕੱਢੀਏ ਨਾ, ਜੋ ਖੁਦਕੁਸ਼ੀਆਂ ਹੋਈਆਂ ਨੇ, ਤਾਂ ਆ ਜਿਹੜੇ ਪਿਛਲੇ 4-5 ਸਾਲ ਦੇ ਦੌਰਾਨ ਖੁਦਕੁਸ਼ੀਆਂ ਦੇ ਕੇਸ ਆ ਉਹਨਾਂ ਕੇਸਾਂ ਦੇ ਵਿੱਚ ਖੇਤ ਮਜ਼ਦੂਰਾਂ ਦੇ ਕੇਸ ਜ਼ਿਆਦਾ। ਹੁਣ ਕਿਸਾਨਾਂ ਦੀ ਜਿਹੜੀ ਕਵਰੇਜ ਆ ਉਹ ਮੀਡੀਆ ਵਧੇਰੇ ਕਰਦਾ, ਕਿਸਾਨਾਂ ਦੀ ਗੱਲ ਸਿਆਸਤ ਵਧੇਰੇ ਕਰਦੀ ਆ, ਕਿਸਾਨਾਂ ਦੀ ਚਰਚਾ ਹੱਠਾਂ ਤੇ ਪੱਠਾਂ ਤੇ ਜ਼ਿਆਦਾ ਹੁੰਦੀ ਹੈ। ਤਾਂ ਮਜ਼ਦੂਰ ਵਰਗ ਹੈ ਜਿਹੜਾ ਉਹ ਖੁਦਕੁਸ਼ੀਆਂ ਦਾ ਸ਼ਿਕਾਰ ਵੀ ਸਭ ਤੋਂ ਜ਼ਿਆਦਾ, ਕਰਜ਼ੇ ਦੀ ਮਾਰ ਵੀ ਉਹਦੇ ਤੇ ਪੂਰੀ ਆ। ਇਸ ਤੋਂ ਇਲਾਵਾ ਉਹ ਬੇਜ਼ਮੀਨਾ, ਉਹਦੇ ਕੋਲ ਸੋਰਸ ਆਫ ਇਨਕਮ ਹੋਰ ਕੋਈ ਨਹੀਂ ਹੈਗਾ, ਪਰ ਬਾਵਜੂਦ ਇਸ ਦੇ ਫਿਰ ਵੀ ਉਹਨੂੰ ਹਾਸ਼ੀਏ ਤੇ ਸੁੱਟਿਆ ਜਾਂਦਾ ਹਰੇਕ ਵਾਰ। ਸੋ ਇਹਨਾਂ ਨੂੰ ਇਹ ਸੋਚਣਾ ਚਾਹੀਦਾ। ਵੈਸੇ ਤੇ ਸੋਚ ਕੇ ਚੱਲੇ ਨਹੀਂ, ਜੇ ਸੋਚ ਕੇ ਚੱਲੇ ਹੁੰਦੇ ਤੇ ਜਿਸ ਤਰੀਕੇ ਦਾ ਇਹਨਾਂ ਨੇ ਆ ਕਰਜ਼ੇ ਵਾਲਾ ਕੰਮ ਕੀਤਾ ਏਡਾ ਖਲਾਰਾ ਨਹੀਂ ਸੀ ਪੈਣਾ। ਪਰ ਫਿਰ ਵੀ ਹੁਣ ਵੀ ਜੇ ਸੋਚਣ, ਚੋਟ ਖਾ ਕੇ ਸੱਟ ਖਾ ਕੇ ਸੋਚਣ ਤੇ ਮਜ਼ਦੂਰਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਇਹਨਾਂ ਨੂੰ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ। ਕਹਿੰਦੇ ਵਲਟੋਹਾ ਦੀ ਦਾੜ ਹੇਠ ਸਾਬਕਾ DGP ਆ ਗਿਆ, ਮਾਫੀ ਮੰਗ ਕੇ ਕਹਿੰਦੇ ਖਹਿੜਾ ਛਡਾਇਆ। ਸਾਬਕਾ DGP ਇੱਕੋ ਸੱਟੇ ਤੁਹਾਡੇ ਜ਼ਿਹਨ ਚ ਨਾ ਆਏਗਾ ਸ਼ਸ਼ੀ ਕਾਂਤ ਦਾ, ਕਿਉਂਕਿ ਸ਼ਸ਼ੀ ਕਾਂਤ ਹੀ ਉਹ ਸ਼ਖਸ ਸੀਗਾ ਜਿਹਨੇ ਇੱਕ ਵਾਰੀ ਪਾਣੀਆਂ ਚ ਅੱਗ ਲਾ ਦਿੱਤੀ ਸੀ। ਤੁਹਾਨੂੰ ਯਾਦ ਹੋਣੀ ਉਹ ਪ੍ਰੈਸ ਕਾਨਫਰੰਸ, ਸਾਰਾ ਪੰਜਾਬੀ ਮੀਡੀਆ ਝੱਲਾ ਹੋ ਗਿਆ ਸੀਗਾ ਕਿ ਅੱਜ ਸ਼ਸ਼ੀ ਕਾਂਤ ਨੇ ਜੋ ਕਿਹਾ ਉਹੀ ਦੁਨੀਆ ਦਾ ਆਖਰੀ ਸੱਚ ਹੈ। ਬਹੁਤ ਚਰਚਾ ਹੋਈ, ਟੈਲੀਵਿਜ਼ਨ ਡਿਬੇਟ ਹੋਏ, ਰੇਡੀਓ ਤੇ ਭਖਵੀਆਂ ਬਹਿਸਾਂ ਹੋਈਆਂ, ਟਾਕ ਸ਼ੋ ਹੋਏ।
ਪਰ ਉਸ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੇ ਨਾਮ ਲਏ ਗਏ ਸੀਗੇ, ਉਹਨਾਂ ਨਾਮਾਂ ਦੇ ਖਿਲਾਫ ਅੱਜ ਤੱਕ ਸ਼ਸ਼ੀਕਾਂਤ ਜੀ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕੇ, ਕੋਈ ਵੀ ਠੋਸ ਸਬੂਤ। ਤਾਂ ਹੋਇਆ ਕੀ ਸੀਗਾ ਕਿ ਕੁਝ ਬੰਦਿਆਂ ਨੇ ਤਾਂ ਇਗਨੋਰ ਕਰ ਦਿੱਤਾ, ਜਿੰਨੇ ਵੀ ਨਾਂ ਲਏ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਇਸ ਦਿੱਤਾ ਜਾਨੀ ਇਗਨੋਰ ਕਰਕੇ ਉਹ ਘਰੇ ਬਹਿ ਕੇ ਟਿਕ ਟਿਕਾ ਕੇ। ਪਰ ਵਿਰਸਾ ਸਿੰਘ ਵਲਟੋਆ ਜਿਹੜਾ ਤੁਹਾਨੂੰ ਪਤਾ ਉਹ ਵਿਕਰਮ ਸਿੰਘ ਮਜੀਠੀਏ ਦਾ ਬੇਲੀ ਆ ਤੇ ਬਾਦਲ ਸਾਹਿਬ ਦਾ ਚੇਲਾ, ਉਹ ਟਿਕ ਕੇ ਨਹੀਂ ਬੈਠਾ, ਉਹਨੇ ਇਹਦੇ ਖਿਲਾਫ ਮੁਕੱਦਮਾ ਕਰ ਦਿੱਤਾ ਸੀ ਡੈਫਾਮੇਸ਼ਨ ਦਾ ਪੱਟੀ ਅਦਾਲਤ 'ਚ ਜੀ। ਉਹ ਪੱਟੀ ਕੋਰਟ 'ਚ ਕੇਸ ਚੱਲਦਾ ਪਿਆ ਸੀਗਾ। ਅੱਜ ਸ਼ਸ਼ੀਕਾਂਤ ਨੇ ਪ੍ਰੋਪਰ ਐਫੀਡੈਵਿਟ ਦੇ ਕੇ ਇਸ ਗੱਲ ਦੀ ਮਾਫੀ ਮੰਗੀ ਆ ਕਿ ਮੈਂ ਇਹਦੇ ਤੇ ਆਧਾਰਹੀਨ ਦੋਸ਼ ਲਾਇਆ, ਝੂਠੇ ਦੋਸ਼ ਲਾਏ, ਬੇਬੁਨਿਆਦ ਦੋਸ਼ ਲਾਇਆ, ਇਸ ਕਰਕੇ ਮੈਂ ਮਾਫੀ ਮਹਿਸੂਸ ਕਰਦਾ। ਤੇ ਉਸ ਤੋਂ ਬਾਅਦ ਇਹ ਜਿਹੜਾ ਮੈਂ ਲਿਖਤੀ ਜਵਾਬ ਦਾਵਾ ਇੱਥੇ ਪੇਸ਼ ਕਰਦਾ ਅਦਾਲਤ ਦੇ ਵਿੱਚ ਕਿ ਇਹ ਜਿਹੜੇ ਦੋਸ਼ ਸੀਗੇ ਮੇਰੇ ਉਹ ਬਿਲਕੁਲ ਸੱਚਾਈ ਤੋਂ ਪਰੇ ਸੀ। ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਦੋਵੇਂ ਧਿਰਾਂ ਸੀਗੀਆਂ ਇਹ ਇਸ ਗੱਲ ਤੇ ਸਹਿਮਤ ਹੋ ਗਈਆਂ ਕਿ ਹੁਣ ਆਪਾਂ ਕੇਸ ਇੱਥੇ ਖਤਮ ਕਰ ਦਈਏ ਜੀ। ਅੱਜ ਅਕਾਲੀਆਂ ਨੇ ਫਿਰ ਨਾਲ ਦੀ ਨਾਲ ਆਪਣੇ ਪੇਜਾਂ ਤੇ ਉਹਦੇ ਤੁਹਾਨੂੰ ਪਤਾ ਉਹ ਭੁੱਖੇ ਬਘਿਆੜਾਂ ਨੂੰ ਉਡੀਕਦੇ ਰਹਿੰਦੇ ਅਕਾਲੀ ਵਾਲੇ, IT ਸੈੱਲ ਵਾਲੇ ਕਿ ਕੋਈ ਚੀਜ਼ ਆਵੇ। ਜਿਵੇਂ ਫਿਰ ਇਹ ਆਈਆਂ ਫੋਟੋਆਂ ਐਫੀਡੈਵਿਟ ਵਾਲੀਆਂ ਉਹਨਾਂ ਨੇ ਆਪਣੇ ਪੇਜਾਂ ਤੇ ਫਿਰ ਚੱਕ ਕੇ ਚਲਾ ਦਿੱਤੀਆਂ। ਸੋ ਇਹ ਮਸਲਾ ਜਿਹੜਾ ਉਹ ਦੇਖੋ ਹੈ ਤੇ ਜ਼ਿਆਦਤੀ ਆ, ਕਿਸੇ ਨੇ ਦੋਸ਼ ਲਾਏ ਆ ਤਾਂ ਰਾਜ ਕਰਨਵੀਰ ਸਿੰਘ ਜੀ ਆਪਾਂ ਉਹਦੇ 'ਚ ਕੁਛ ਨਹੀਂ ਕਰ ਸਕਦੇ। ਜੇ ਕਿਸੇ ਨੇ ਉਹਨਾਂ ਦੋਸ਼ਾਂ ਨੂੰ ਵਾਪਸ ਲਿਆ ਆਪਾਂ ਕੁਛ ਨਹੀਂ ਕਰ ਸਕਦੇ, ਦੋਸ਼ ਲਾ ਕੇ ਕਿਸੇ ਨੇ ਮਾਫੀ ਮੰਗ ਲਈ ਆਪਾਂ ਕੁਛ ਨਹੀਂ ਕਰ ਸਕਦੇ। ਪਰ ਹੁਣ ਤੁਸੀਂ ਦੇਖੋ ਕਿ ਵਾਪਰ ਕੀ ਰਿਹਾ। ਟ੍ਰਿਬਿਊਨ ਨੇ ਵੀ ਇਸ ਤੋਂ ਪਹਿਲਾਂ ਇਹੋ ਕੀਤਾ, ਰਿਪੋਰਟਿੰਗ ਕੀਤੀ ਮਜੀਠੀਆ ਦੇ ਖਿਲਾਫ। ਫਿਰ ਮਜੀਠੀਆ ਜਦੋਂ ਕੋਰਟ 'ਚ ਚਲੇ ਗਿਆ, ਜਦੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ, ਟ੍ਰਿਬਿਊਨ ਨੇ ਵੀ ਹੌਲੀ ਜਾਣੀ ਆਖ ਦਿੱਤਾ ਕਿ ਸਰਦਾਰ ਸਾਹਿਬ ਮਾਫ ਕਰ ਦਿਓ। ਅੱਜ ਵਾਰੋਨਿਕਾ ਕੁੰਡੋ ਜਿਹੜੀ ਕੁੰਡੋ ਸੀਗੀ ਕੁੜੀ ਜਿਹਦੇ ਤੇ ਤੁਹਾਨੂੰ ਪਤਾ ਹੀ ਬਹੁਤ ਵੱਡਾ ਬਵਾਲ ਹੋਇਆ ਸੀਗਾ, ਚੰਡੀਗੜ੍ਹ ਛੇੜਛਾੜ ਮਾਮਲਾ। ਵਿਕਾਸ ਬਰਾਲਾ ਜਿਹੜਾ ਸੁਭਾਸ਼ ਬਰਾਲਾ ਦਾ ਮੁੰਡਾ, ਭਾਜਪਾ ਦਾ ਜਿਹੜਾ ਪ੍ਰਧਾਨ ਹੈ ਹਰਿਆਣੇ ਦਾ, ਉਹਦਾ ਮੁੰਡਾ ਜਿਹੜਾ, ਉਸ ਮਾਮਲੇ 'ਚ ਵੀ ਇਹੋ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਕਿ ਉਸ ਕੁੜੀ ਨੇ ਝੂਠ ਬੋਲਿਆ। ਜਿਸ ਦਿਨ ਦੀ ਇਹ ਵਾਰਦਾਤ ਦੱਸੀ ਜਾਂਦੀ ਆ ਉਸ ਦਿਨ ਦੀ ਉਹਦੀ ਟੈਲੀਫੋਨ ਦੀ ਲੋਕੇਸ਼ਨ ਹੈ ਜਿਹੜੀ ਚਮਕੌਰ ਸਾਹਿਬ ਦੀ ਆ ਰਹੀ ਆ। ਉਹਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਥਾਂ ਵੀ ਜ਼ਿਕਰ ਨਹੀਂ ਕੀਤਾ ਕਿ ਉਹ ਚਮਕੌਰ ਸਾਹਿਬ ਗਈ ਉਦੋਂ। ਉੱਥੋਂ ਵੀ ਇਸ ਤਰ੍ਹਾਂ ਦੀ ਚੀਜ਼ ਨਿਕਲ ਕੇ ਆਉਂਦੀ ਪਈ ਆ ਜਿਹੜੀ ਉਹਨਾਂ ਲੋਕਾਂ ਨੂੰ ਸੱਟ ਪਹੁੰਚਾਉਂਦੀ ਆ ਜਿਨ੍ਹਾਂ ਨੇ ਉਸ ਸਮੇਂ ਮੂਵਮੈਂਟ ਖੜੀ ਕੀਤੀ ਸੀ ਉਸ ਕੁੜੀ ਦੇ ਹੱਕ ਦੇ ਵਿੱਚ। ਤਾਂ ਆਈਓ ਹੀ ਗੱਲ ਇਹਨਾਂ ਲੋਕਾਂ ਤੇ ਵੀ ਲਾਗੂ ਹੁੰਦੀ ਆ ਕਿ ਉਸ ਸਮੇਂ ਸ਼ਸ਼ੀਕਾਂਤ ਦੇ ਨਾਲ ਬਹੁਤ ਸਾਰੇ ਲੋਕ ਖੜੇ ਸਨ ਜਜ਼ਬਾਤੀ ਹੋ ਕੇ। ਇਹ ਸ਼ਸ਼ੀਕਾਂਤ ਪੰਜਾਬ ਦਾ ਹਮਦਰਦ ਆ। ਮੈਂ ਨਹੀਂ ਕਹਿੰਦਾ ਕਿ ਉਹਦੀ ਕੋਈ ਭਾਵਨਾ ਗਲਤ ਹੋਊਗੀ, ਕੋਈ ਮਨਸ਼ਾ ਗਲਤ ਹੋਊਗੀ ਅੱਜ ਦੀ ਤਰੀਕ ਦੇ ਵਿੱਚ ਵੀ, ਪਰ ਜਿਹੜੀ ਮੂਵਮੈਂਟ ਲੋਕਾਂ ਨੇ ਖੜੀ ਕੀਤੀ ਕਿ ਸ਼ਸ਼ੀਕਾਂਤ ਤੋਂ ਅੱਗੇ ਲੱਗ ਅਸੀਂ ਤੇਰੇ ਪਿੱਛੇ ਆ, ਉਹ ਅੱਜ ਆਪਣੇ ਆਪ ਨੂੰ ਕਿੰਨਾ ਹੀਣਾ ਮਹਿਸੂਸ ਕਰਦੇ ਹੋਣਗੇ। ਜਿਨ੍ਹਾਂ ਲੋਕਾਂ ਨੇ ਉਸ ਸਮੇਂ ਟ੍ਰਿਬਿਊਨ ਦੀ ਰਿਪੋਰਟਿੰਗ ਤੇ ਆਪਣਾ ਟਰਸਟ ਰੱਖਿਆ ਹੋਊਗਾ, ਉਹ ਲੋਕ ਟ੍ਰਿਬਿਊਨ ਵੱਲੋਂ ਮੰਗੀ ਮਾਫੀ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਣਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਕੋਲੋਂ ਮਾਫੀ ਮੰਗਦੇ ਹੋ ਤਾਂ ਪਹਿਲਾਂ ਤੁਹਾਨੂੰ ਉਹਨਾਂ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਜਿਹੜੇ ਉਸ ਸਮੇਂ ਤੁਹਾਡੇ ਨਾਲ ਖੜੇ ਸਨ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।